ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ। ਇਸ ਸਮੇਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਜੇਕਰ ਆਪਾਂ ਚੱਲੀਏ ਤਾਂ ਮੁੱਦਾ ਉਹੀ ਹੈ SYL। ਦੋ ਭਾਈ, ਛੋਟਾ ਵੱਡਾ ਭਾਈ ਬਾਰ-ਬਾਰ ਇਕੱਠੇ ਹੋ ਕੇ ਬੈਠਦੇ ਨੇ। ਕਦੀ ਵਿੱਚ ਕਿਸੇ ਨੂੰ ਪਾਉਣਾ ਪੈਂਦਾ ਹੈ, ਕਦੀ ਪਰਸਨਲੀ ਇਕੱਠੇ ਹੋ ਜਾਂਦੇ ਨੇ, ਕਦੀ ਅਦਾਲਤ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਸੈਂਟਰ ਵਿੱਚ ਪੈ ਕੇ ਇਸ ਮਸਲੇ ਨੂੰ ਸੁਲਝਾਏ। ਪਰ ਕੀ ਕਹੀਏ ਜੀ ਇਸ ਮਸਲੇ ਦੇ ਉੱਪਰ, ਕਿਉਂਕਿ ਮੀਟਿੰਗ ਦਰ ਮੀਟਿੰਗ ਹੁੰਦੀ ਰਹਿੰਦੀ ਹੈ। ਪੰਜਾਬ ਨੇ ਕੀ ਕੁਝ ਦੇਖਿਆ ਇਸ ਪਾਣੀ ਦੇ ਸੰਦਰਭ ਦੇ ਵਿੱਚ, ਕਿੱਡੇ ਕਿੱਡੇ ਮੋਰਚੇ ਲੱਗੇ ਨੇ। ਜੇਕਰ ਉੱਥੋਂ ਅੱਜ ਦੀ ਤਸਵੀਰ ਤੱਕ ਆਉਣਾ ਹੋਵੇ ਤਾਂ ਕੀ ਸਰਦਾਰ ਭਗਵੰਤ ਮਾਨ ਸਿੰਘ ਹੁਣੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਚੰਗੇ ਤਰੀਕੇ ਨਾਲ ਪੈਰਵਾਈ ਕਰ ਪਾ ਰਹੇ ਨੇ ਪਾਣੀਆਂ ਦੀ ਪੰਜਾਬ ਦੇ? ਦੇਖੋ, ਮਾਨ ਸਾਹਿਬ ਦਾ ਜਿਹੜਾ ਪੈਂਤੜਾ ਹੈ ਐਕਚੁਅਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਇਹਨਾਂ ਦਾ ਤਾਲਮੇਲ ਕਿਸ ਤਰ੍ਹਾਂ ਦਾ ਹੈ ਜੀ। ਪਿੱਛੇ ਜੇ ਤੁਹਾਨੂੰ ਯਾਦ ਹੋਣਾ ਹੈ ਕਿ ਕ੍ਰਿਸ਼ਨ ਕੁਮਾਰ ਸੈਕਟਰੀ ਨੇ ਜਿਹੜੇ ਸਿੰਜਾਈ ਡਿਪਾਰਟਮੈਂਟ ਦੇ, ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਹਰਿਆਣੇ ਨੂੰ 113 ਕਰੋੜ ਦਾ ਨੋਟਿਸ ਭੇਜਿਆ ਗਿਆ ਸੀ, ਯਾਦ ਹੋਣਾ। ਜੀ। ਤੇ ਇਹਨਾਂ ਦਾ ਮੰਤਰੀ ਖਫਾ ਕਹਿੰਦਾ ਜੀ ਮੈਨੂੰ ਤਾਂ ਪੁੱਛਿਆ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ। ਚਲੋ ਜੇ ਪੁੱਛੇ ਤੋਂ ਬਗੈਰ ਵੀ ਭੇਜਤਾ ਸਰ, ਉਹ ਤੁਹਾਡਾ ਆਪਸ ਦੇ ਵਿੱਚ ਤਾਲਮੇਲ ਦਾ ਵਿਸ਼ਾ ਹੈ ਕਿ ਕੀ ਇੱਕ ਸੈਕਟਰੀ ਤੁਹਾਨੂੰ ਰਿਪੋਰਟ ਨਹੀਂ ਕਰ ਰਿਹਾ। ਜੇ ਰਿਪੋਰਟ ਨਹੀਂ ਕਰ ਰਿਹਾ ਤੇ ਤੁਸੀਂ ਆਪਣੀ ਬੁੱਕਲ ਦੇ ਵਿੱਚ ਝਾਕੋ ਕਿ ਤੁਸੀਂ ਕੀ ਹੋ। ਜੀ। ਤੇ ਦੂਜੀ ਗੱਲ ਕਿ ਕੋਈ ਮਾੜਾ ਕੰਮ ਤੇ ਹੋਇਆ ਨਹੀਂ, ਤੁਸੀਂ ਰੋਸੇ ਫੁੱਫੜ ਵਰਗਾ ਮੂੰਹ ਬਣਾ ਲੈਂਦੇ ਹੋ। ਜਿੱਥੇ ਬੋਲਣਾ ਹੁੰਦਾ ਉੱਥੇ ਬੋਲਦੇ ਨੇ। ਮਤਲਬ ਕਿ ਇਸ ਤਰ੍ਹਾਂ ਦੇ ਇਹਨਾਂ ਦੇ ਤਾਲਮੇਲ ਆ। ਹੁਣ ਰਹੀ ਗੱਲ ਮਾਨ ਸਾਹਿਬ ਦੀ, ਦੇਖੋ ਮਾਨ ਸਾਹਿਬ ਇੱਕ ਪੈਂਤੜੇ ਤੇ ਨੇ। ਮਾਨ ਸਾਹਿਬ ਦਾ ਜਿਹੜਾ ਪੈਂਤੜਾ ਹੈ ਉਹ ਹੈ ਕਿ ਵੇਖੋ ਜੀ, ਜਿਹੜਾ ਪਾਣੀ ਆ ਸਾਡਾ 2-3 MAF ਦਾ ਝਗੜਾ ਹੈ। ਇਦਾਂ ਕਰੋ, ਉਹ ਜਿਹੜਾ 24 MAF ਪਾਣੀ ਆਉਣਾ ਆ ਉਧਰੋਂ, ਯਾਨੀ ਜਿਹੜੀ ਇੰਡਸ ਵਾਟਰ ਟ੍ਰੀਟੀ ਜਿਹੜੀ ਤੁਸੀਂ ਰੱਦ ਕੀਤੀ ਆ। ਹਾਲਾਂਕਿ ਅੱਜ ਇਹਨਾਂ ਨੇ ਤੁਹਾਨੂੰ ਵੀ ਕੱਸਿਆ ਕਿ ਕਿਤੇ ਟਰੰਪ ਦਾ ਇਹ ਨਾ ਹੋਵੇ ਕਿ ਕੋਈ ਟਵੀਟ ਆ ਜਾਵੇ ਤੇ ਭਾਈ ਉਹ ਕਹਿ ਦੇਵੇ ਕਿ ਮੈਂ ਟ੍ਰੀਟੀ ਬਹਾਲ ਕਰਵਾ ਦਿੱਤੀ ਆ। ਤੇ ਗੱਲ ਇਹ ਹੈ ਕਿ ਜੇ ਟ੍ਰੀਟੀ ਰੱਦ ਰਹੇਗੀ ਤੇ ਸਾਨੂੰ ਉਹ ਪਾਣੀ ਆ ਜਾਏਗਾ, ਅਸੀਂ ਅੱਗੇ ਵੰਡ ਲਾਂਗੇ, ਸਾਰੇ ਮਸਲੇ ਹੱਲ ਹੋਣਗੇ ਆਖਰ। ਜੀ। ਜੀ। ਠੀਕ ਹੈ ਜੀ। 13 ਤੋਂ ਪਹਿਲਾਂ, ਕਿਉਂਕਿ ਆਪਾਂ ਦੇਖਦੇ ਹਾਂ ਕਿ 13 ਅਗਸਤ ਨੂੰ ਸੁਣਵਾਈ ਹੈ ਤੇ ਅਦਾਲਤੀ ਸੁਣਵਾਈ ਤੋਂ ਪਹਿਲਾਂ ਇੱਕ ਮੀਟਿੰਗ ਜਿਹੜੀ ਆ ਉਹ ਹੋਰ ਹੋ ਸਕਦੀ ਹੈ। ਤਾਂ ਯਾਨੀ ਲੱਭੋ ਲਬਾਬ ਇਸ ਕਹਾਣੀ ਦਾ ਗੁਰਪ੍ਰੀਤ ਜੀ ਆਈਓ ਆ ਕਿ ਮਾਨ ਸਾਹਿਬ ਨੇ ਇੱਕ ਡੰਗ ਟਪਾਊ ਜਿਹਾ ਨਹੀਂ ਹੁੰਦਾ ਜਿਵੇਂ ਅਟਕਲ ਪੱਚੂ ਲਾਉਣ ਵਾਲਾ, ਉਹ ਪੈਂਤੜਾ ਅਖਤਿਆਰ ਕਰ ਲਿਆ ਸਰ। ਪਹਿਲੀ ਗੱਲ ਕਿ ਇਹ ਜਿਹੜੀ ਇੰਡਸ ਵਾਟਰ ਟ੍ਰੀਟੀ ਆ ਇਹ ਵਨ ਸਾਈਡਡ ਜਿਹੜੇ ਪਾਣੀ ਦੇ ਸਮਝੌਤੇ ਹੁੰਦੇ ਆ, ਕਿਉਂਕਿ ਇਹਦੇ ਚ ਵਰਲਡ ਬੈਂਕ ਜਿਹੜਾ ਸੀ ਉਹ ਤ੍ਰਿਆਕਲ ਸੀ। ਤ੍ਰਿਆਕਲ ਤੋਂ ਭਾਵ ਹੁੰਦਾ ਹੈ ਕਿ ਜਿਹੜੀ ਤੀਜੀ ਧਿਰ ਬੈਠ ਕੇ ਤੁਹਾਡਾ ਨਵੇੜਾ ਕਰਵਾਉਂਦੀ ਆ। ਜੀ। ਤਾਂ ਠੀਕ ਹੈ ਨਾ ਜੀ। ਇਹ ਹਜੇ ਇੰਟਰਨੈਸ਼ਨਲੀ ਲੜਾਈ ਬਣ ਸਕਦੀ ਆ, ਕੁਝ ਵੀ ਹੋ ਸਕਦਾ, ABC ਕੋਈ ਵੀ ਆਪਾਂ ਉਹਦਾ ਰਿਜ਼ਲਟ ਵੇਖ ਕੇ ਚਲੀਏ, ਠੀਕ ਹੈ। ਪਰ ਇੱਕ ਵਾਰੀ ਆਪਾਂ ਮਾਨ ਸਾਹਿਬ ਦੀ ਇਸ ਮਨਸ਼ਾ ਦੇ ਨਾਲ ਜੇ ਸਹਿਮਤ ਹੋ ਵੀ ਜਾਂਦੇ ਆ ਕਿ ਬਈ ਅਸੀਂ ਪਾਣੀ ਲਿਆਉਣਾ ਆ ਤੇ ਵਾਟਰ ਟ੍ਰੀਟੀ ਜਿਹੜੀ ਆ ਉਹ ਰੱਦ ਦੀ ਰੱਦ ਰਹੇਗੀ, ਚਲੋ। ਤੇ ਮੈਨੂੰ ਦੱਸੋ ਗੁਰਪ੍ਰੀਤ ਜੀ, ਇੰਨਾ ਪਾਣੀ ਲਿਆਉਣ ਵਾਸਤੇ ਪਹਿਲੀ ਗੱਲ ਕਿ ਕੀ ਤੁਸੀਂ ਉਹਨੂੰ ਚੈਨਲਾਈਜ਼ ਕਰ ਪਾਓਗੇ? ਇੰਨਾ ਪੈਸਾ ਇਨਵੈਸਟ ਹੋਏਗਾ, ਇਨਵੈਸਟਮੈਂਟ ਕੌਣ ਕਰੇਗਾ?
ਉਹਦੇ ਚ ਸਟੇਕ ਹੋਲਡਰ ਕੌਣ ਹੋਏਗਾ, ਔਰ ਸਭ ਤੋਂ ਵੱਡੀ ਗੱਲ ਕਿ ਕੀ ਅਪਰ ਰਾਈਪੇਰੀਅਨ ਸਟੇਟ ਹੈ ਜਿਹੜੀ, ਉਹਦੇ ਨਾਲ ਕੋਈ ਰੇੜਕਾ ਨਾ ਪਾਏਗਾ। ਇਹ ਬੜੇ ਵੱਡੇ ਪ੍ਰਸ਼ਨ ਹੁੰਦੇ ਨੇ, ਪਰ ਜੀ ਇਹਨਾਂ ਨੇ ਇਸ ਰੇੜਕੇ ਨੂੰ ਇਸ ਤਰ੍ਹਾਂ ਲੈ ਲਿਆ ਹੈ ਕਿ ਭਾਈ ਚਲੋ ਜਿੰਨਾ ਚਿਰ ਲੰਘਦਾ ਹੈ, ਜਿਵੇਂ ਸਾਡੀ ਲੰਘਦੀ ਲੰਘਾਈ ਸਾਨੂੰ ਜਾਣਦੇ, ਜਿਵੇਂ ਨਛੱਤਰ ਗਿੱਲ ਨੇ ਆਖਿਆ ਸੀਗਾ ਨਾ, ਤਾਂ ਗੱਲ ਇਹ ਆ ਕਿ ਬਈ ਇਹ ਇਸੇ ਤਰ੍ਹਾਂ ਦਾ ਹੈ ਕਿ ਜਿੰਨਾ ਚਿਰ ਲੰਘ ਜਾਏਗਾ ਸੋ ਲੰਘ ਜਾਵੇ। ਤੋ ਇਹ ਇੱਕ ਪੈਂਤੜਾ ਹੈ। ਇਹਦਾ ਆਪਣੇ ਜਿਹੜੇ ਇੱਥੇ ਆਡੀਅנס ਚੋਂ ਪਾਣੀ ਦੇ ਵਿਸ਼ੇ ਦੇ ਮਾਹਰ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਹਾਲੇ ਸਿਰਫ ਖਿਆਲੀ ਪਲਾਓ ਨੇ। ਜੇ ਜੀ ਜਾ ਕੇ ਹੁਣ ਇੰਡੀਆ ਦੀ ਕ੍ਰਿਕਟ ਟੀਮ ਪਾਕਿਸਤਾਨ ਨਾਲ ਖੇਡੇਗੀ, ਉਹ ਵੀ ਤੇ ਨਿਯਮ ਨੇ ਨਾ, ਜੀ ਜੀ ਆਈਸੀਸੀ ਤੇ ਬੀਸੀਸੀਆਈ ਉਹ ਆਪੋ ਵਿੱਚ ਦੀ ਨਿਯਮਾਂ ਚ ਵਜੇ ਨੇ, ਕਰਾਰ ਚ ਜੀ ਵਜੇ ਨੇ। ਤੇ ਤੁਸੀਂ ਸੋਚ ਕੇ ਦੇਖੋ ਕਿ ਕੱਲ ਨੂੰ ਜੇ ਇਸ ਤਰ੍ਹਾਂ ਕ੍ਰਿਕਟ ਚ ਨਿਯਮਾਂ ਦੀ ਪਾਲਣਾ ਜ਼ਰੂਰੀ ਹੋ ਜਾਂਦੀ ਆ, ਤੇ ਕਈ ਜੀ ਵਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਧੀਆਂ ਹੈ ਉਹ ਬਹੁਤ ਵੱਡਾ ਰੌਲਾ ਬਣ ਜਾਂਦੀਆਂ ਨੇ। ਸੋ ਇਸ ਵਾਸਤੇ ਪਹਿਲੀ ਗੱਲ ਇਹ ਆ ਕਿ ਜੋ ਸਾਡਾ ਮੇਨਲੀ ਕਹਿ ਲਓ ਕਿ ਰੌਲਾ ਸੀ ਉਹ ਨਹੀਂ ਨਿਬੜਦਾ, ਜੀ ਜੀ ਕਿ ਪਾਣੀ ਦੀ ਜਿਹੜੀ ਕਹਿ ਲਓ ਕਿ ਸਿਧਾਂਤਕ ਵੰਡ ਹੈ, ਕਿ ਉਹਦੇ ਚ ਪੰਜਾਬ ਨੂੰ ਜਿਹੜਾ ਲਾਸ ਹੋਇਆ ਉਹਦੀ ਭਰਪਾਈ ਹੈ, ਜਾਂ ਜੋ ਸਾਡਾ ਡੈਮ ਕੰਟਰੋਲ ਹੈ ਜੀ ਕੀ ਉਹਦਾ ਕੋਈ ਹੱਲ ਹੈ। ਜੀ ਠੀਕ ਹੈ ਨਾ ਜੀ। ਤਾਂ ਮਤਲਬ ਕਿ ਇਹਨਾਂ ਚੀਜ਼ਾਂ ਦਾ, ਧਰਤੀ ਹੇਠਲਾ ਪਾਣੀ ਅਸੀਂ ਕਿਵੇਂ ਬਚਾਉਣਾ, ਕਿ ਉਹਦੇ ਲਈ ਕੋਈ ਯੋਜਨਾਬੰਦੀ ਹੈ ਸਾਡੇ ਕੋਲ? ਨਹੀਂ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਬਿਲਕੁਲ ਹਾਸ਼ੀਏ ਤੇ ਨੇ, ਬਿਲਕੁਲ ਪਿਛਾਂ ਤੁਰ ਗਈਆਂ ਨੇ। ਸੋ ਇਸ ਜੀ ਵਾਸਤੇ ਮੇਰੇ ਖਿਆਲ ਦੇ ਨਾਲ ਇਹ ਡੰਗ ਟਪਾਊ ਨੀਤੀ ਆ। ਠੋਸ ਆਪਾਂ ਉਸ ਦਿਨ ਮੰਨਾਂਗੇ ਕਿ ਜਿਸ ਦਿਨ ਮਾਨ ਸਾਹਿਬ ਦੇ ਪ੍ਰਪੋਜ਼ਲ ਨੂੰ ਮੋਦੀ ਸਾਹਿਬ ਕਹਿ ਦੇਣਗੇ ਕਿ ਲਓ ਜੀ ਡਾਨਿਆ, ਤੇ ਅਸੀਂ ਜੀ ਸਵੇਰੇ ਆ ਰਹੇ ਹਾਂ, ਜਿਵੇਂ ਉਹ ਕਹਿੰਦੇ ਹੁੰਦੇ ਮੈਂ ਸ਼ਿਲਾਨਿਆਸ ਕਰੂੰਗਾ ਕਿ ਪੱਟ ਕੇ ਜੀ ਨਹਿਰ ਤੇ ਅਸੀਂ ਇੱਥੇ ਤੁਹਾਡੇ ਡੈਮਾਂ 'ਚ ਸੁੱਟ ਦੇਣੀ ਆ ਤੇ ਨਜ਼ਾਰੇ ਲਾਓ। ਤੇ ਫਿਰ ਅਸੀਂ ਵੀ ਕਹੀਏ ਲਓ ਸਾਡੀ ਭਰਪਾਈ ਹੋ ਗਈ ਆ, ਕੁਛ ਨਾ ਕੁਛ ਜੀ ਭਰਪਾਈ ਹੋ ਗਈ ਆ ਕਿ ਜਿੰਨਾ ਅਸੀਂ ਪਾਣੀ ਆਪਦਾ ਦਿੱਤਾ ਸੀਗਾ, ਚਲੋ ਸਾਨੂੰ ਸਾਡੀ ਹਕੂਮਤ ਨੇ ਉਹਦੇ 'ਚ ਥੋੜਾ ਬਹੁਤਾ ਭਰਪਾਈ ਦੇ ਰੂਪ 'ਚ ਮੋੜ ਦਿੱਤਾ, ਫਿਰ ਅਸੀਂ ਵੀ ਖੁਸ਼ ਹੋ ਜੀ ਜਾਾਂਗੇ। ਪਰ ਹਾਲ ਦੀ ਘੜੀ ਇਹ ਖਿਆਲੀ ਪਲਾਓ ਨੇ, ਹਾਲ ਦੀ ਘੜੀ ਇਹ ਅਟਕਲ ਪੱਚੂ ਜਾਂ ਡੰਗ ਟਪਾਊ ਨੀਤੀ ਆ। ਇਸ ਤੋਂ ਵੱਡਾ ਕੁਝ ਵੀ ਪੈਂਤੜਾ ਨਜ਼ਰ ਨਹੀਂ ਆ ਰਿਹਾ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਤਾਂ ਇੱਕ ਤਸਵੀਰ ਸਾਹਮਣੇ ਆਉਂਦੀ ਹੈ, ਜਿੱਥੇ ਸਕੂਲ ਦੇ ਵਿੱਚ ਹੀ ਪੜ੍ਹਾਉਂਦਿਆਂ ਇੱਕ ਅਧਿਆਪਕ ਨੂੰ ਪੁਲਿਸ ਘੇਰੀ ਬੈਠੀ ਹੈ। ਨਾਲ ਦੇ ਨਾਲ ਇੱਥੇ ਸਵਾਲ ਇਹ ਉੱਠਦੇ ਨੇ ਕਿ ਕੀ ਉਹਨਾਂ ਬੱਚਿਆਂ ਦੀ ਮਾਨਸਿਕਤਾ ਤੇ ਇਸ ਦਾ ਕੋਈ ਅਸਰ ਪੈਂਦਾ ਹੈ, ਬੁਰਾ ਜਾਂ ਚੰਗਾ, ਇਹ ਤੁਸੀਂ ਦੱਸੋਗੇ। ਪਰ ਜਿਸ ਤਰੀਕੇ ਦੇ ਨਾਲ ਜੇ ਮਾਮਲਾ ਕੋਈ ਲੁਧਿਆਣੇ ਨਜਿੱਠਣ ਜਾਣਾ ਹੁੰਦਾ ਹੈ ਮੁੱਖ ਮੰਤਰੀ ਸਾਹਿਬ ਨੇ, ਜੇਕਰ ਕੰਮ ਕੋਈ ਲੁਧਿਆਣੇ ਹੈ ਤਾਂ ਜਿਹੜੇ ਬਠਿੰਡੇ ਬੈਠੇ ਨੇ, ਮੈਨੂੰ ਨਹੀਂ ਪਤਾ ਕਿ ਕਿੰਨਾ ਡਿਸਟੈਂਸ ਹੈ ਲੁਧਿਆਣੇ ਤੋਂ ਬਠਿੰਡੇ ਦਾ, ਤੁਸੀਂ ਦੱਸ ਸਕਦੇ ਹੋ। 150 ਤਾਂ ਇੰਨੀ ਕਿਲੋਮੀਟਰ 150 150 ਕਿਲੋਮੀਟਰ ਦੂਰ ਬੈਠੇ ਅਧਿਆਪਕਾਂ ਤੋਂ ਮੁੱਖ ਮੰਤਰੀ ਸਾਹਿਬ ਲੁਧਿਆਣੇ 'ਚ ਕਿਉਂ ਡਰੀ ਜਾਂਦੇ ਨੇ ਜੀ? 6-6 ਘੰਟੇ ਰੋਕ ਕੇ ਰੱਖ ਰਹੇ ਨੇ। ਮੈਂ ਅੱਗੇ ਗੱਲ ਕਹੀ ਸੀਗੀ ਗੁਰਪ੍ਰੀਤ, ਕਿ ਜੇਕਰ ਅਮਰੀਕਾ ਹੁੰਦਾ, ਕੈਨੇਡਾ ਹੁੰਦਾ, ਇੰਗਲੈਂਡ ਹੁੰਦਾ, ਆਸਟ੍ਰੇਲੀਆ ਹੁੰਦਾ, ਨਿਊਜ਼ੀਲੈਂਡ ਹੁੰਦਾ, ਫਿਨਲੈਂਡ ਹੁੰਦਾ, ਨਾਰਵੇ ਹੁੰਦਾ, ਸਪੇਨ ਹੁੰਦਾ, ਜਾਂ ਇਸ ਤਰ੍ਹਾਂ ਦਾ ਕੋਈ ਹੋਰ ਦੇਸ਼ ਹੁੰਦਾ, ਬਾਕੀ ਇਹਨਾਂ 'ਚ ਆਪਾਂ ਦੇਖਦੇ ਜ਼ਿਆਦਾਤਰ ਆਪਣੇ ਪੰਜਾਬੀ ਨੇ, ਤੋ ਹਿਸਾਬ ਲਾ ਲਓ ਕਿ ਹੁਣ ਤੱਕ ਕੱਲੀ ਸਟੇਟ ਦੀ ਸੁਬਾਈ ਨਹੀਂ, ਫੈਡਰਲ ਜੀ ਗਵਰਨਮੈਂਟ ਜਿਹਨੂੰ ਉਹ ਕੇਂਦਰੀ ਗਵਰਨਮੈਂਟ ਕਹਿੰਦੇ, ਉਹ ਹਿੱਲ ਜਾਣੀ ਸੀ, ਤਰਥੱਲੀ ਮੱਚ ਜਾਣੀ ਸੀ ਜੀ, ਥੱਲੀ ਮੱਚ ਜਾਣੀ ਸੀ। ਇਹ ਕੋਈ ਛੋਟਾ ਮਾਸਰਾ ਨਹੀਂ ਹੈ। ਪਰ ਜੀ ਸਾਡੇ ਮੁਆਸ਼ਰੇ ਦੇ ਵਿੱਚ ਇਹੋ ਜਿਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਜਾਂਦਾ। ਇੱਥੇ ਤੇ ਇਹੋ ਜਿਹੇ ਲੋਕ ਇਹੋ ਜਿਹੀ ਮਾਨਸਿਕਤਾ ਨਾਲ ਤੁਰੇ ਫਿਰਦੇ ਆ, ਉਹ ਕਹਿੰਦੇ ਇੰਨੀਆਂ ਮੋਟੀਆਂ ਤਨਖਾਹਾਂ ਲੈਂਦੇ ਆ, ਲੈ 6 ਘੰਟੇ ਬਹਿ ਜਾਣਗੇ ਤੇ ਕੀ ਫਰਕ ਪੈਂਦਾ। ਪਰ ਉਹਨਾਂ ਨੂੰ ਬੇਵਕੂਫਾਂ ਨੂੰ ਇਹ ਨਹੀਂ ਪਤਾ, ਇਹ ਤੇ ਸੰਘਰਸ਼ੀਲ ਟੀਚਰ ਆ ਜਿਨ੍ਹਾਂ ਦੀਆਂ ਨਿਗੂਣੀਆਂ ਤਨਖਾਹਾਂ ਨੇ। ਤਾਂ ਮਤਲਬ ਕਿ ਕਲਾਸ ਵੀ ਕਿਹੜੀ ਆ, ਪ੍ਰੀ ਪ੍ਰਾਇਮਰੀ। ਜੀ ਅੱਛਾ, ਤੁਸੀਂ ਇੱਕ ਬੜਾ ਵੈਲਿਡ ਕੁਐਸਚਨ ਚੁੱਕਿਆ ਕਿ ਬੱਚਿਆਂ ਦੀ ਮਾਨਸਿਕਤਾ ਤੇ ਕੀ ਪ੍ਰਭਾਵ ਪਵੇਗਾ। ਗੁਰਪ੍ਰੀਤ ਜੀ, ਥੋੜਾ ਜਿਹਾ ਪਰਸਨਲ ਹੋ ਜਾਏਗਾ, ਤੁਸੀਂ ਇਸ ਨੂੰ ਜ਼ਰੂਰ ਸੁਣਨਾ। ਮੈਂ 10 ਸਾਲ ਤੋਂ ਥੱਲੇ ਸੀ, ਐਗਜ਼ੈਕਟ ਮੈਨੂੰ ਤੇ ਹੁਣ ਉਮਰ ਵੀ ਯਾਦ ਨਹੀਂ, ਸਨ ਯਾਦ ਨਹੀਂ ਹੈ ਮੈਨੂੰ। ਤਾਂ ਮੈਨੂੰ ਖਾੜਕੂਵਾਦ ਦੇ ਕੇਸ ਦੇ ਵਿੱਚ ਚੁੱਕ ਕੇ ਸਦਰ ਥਾਣਾ ਮਲੋਟ ਮਰਦਾਨਾ ਹਵਾਲਾਤ ਦੇ ਵਿੱਚ ਖੂੰਖਾਰ ਬੰਦਿਆਂ ਨਾਲ 2 ਰਾਤਾਂ ਰੱਖਿਆ ਗਿਆ ਸੀ। ਮੈਂ 10 ਸਾਲ ਤੋਂ ਥੱਲੇ ਸੀਗਾ, 8 ਦਊਂਗਾ 9 ਦਊਂਗਾ, ਜੀ ਠੀਕ ਹੈ ਜੀ।
ਤਾਂ ਤੁਸੀਂ ਸੋਚ ਕੇ ਦੇਖੋ ਕਿ ਮੇਰੀ ਮਾਨਸਿਕਤਾ ਤੇ ਕੀ ਅਸਰ ਪਿਆ ਹੋਵੇ। ਜੀ ਸਾਡੇ ਘਰਾਂ 'ਚ ਆਮ ਪੁਲਿਸ ਆਉਂਦੀ ਜਾਂਦੀ ਸੀ, ਔਰ ਜਦੋਂ ਪੁਲਿਸ ਵਾਲੀ ਅਸੀਂ ਵਰਦੀ ਦੇਖ ਲੈਂਦੇ ਸੀ, ਚਾਹੇ ਉਹ ਮਿਲਣ ਹੀ ਆਉਂਦੇ ਸੀਗੇ, ਕਈ ਵਾਰ ਤੁਹਾਨੂੰ ਪਤਾ ਨਾ ਇਹੋ ਜਿਹੇ ਘਰਾਂ ਦਾ ਮੇਲ ਮਿਲਾਪ ਵੀ ਹੁੰਦਾ ਸਾਡੇ, ਪਰ ਅਸੀਂ ਜੀ ਡਰਦੇ ਮਾਰੇ ਅੰਦਰਾਂ 'ਚ ਛੁਪ ਜਾਂਦੇ ਸੀ। ਠੀਕ ਹੈ ਨਾ ਜੀ। ਸੋ ਜੀ ਇਹ ਬਹੁਤ ਪ੍ਰਭਾਵ ਹੁੰਦਾ ਹੈ। ਤੁਹਾਡੇ ਘਰੇ ਕਦੇ ਕੋਈ ਵਰਦੀ 'ਚ ਰਿਸ਼ਤੇਦਾਰ ਆ ਜਾਵੇ ਤੇ ਕੋਈ ਬੱਚਾ ਹੋਵੇ, ਬਾਲ ਹੋਵੇ, ਜਿਹਨੂੰ ਜ਼ਿਆਦਾ ਸੋਝਾ ਨਾ ਹੋਵੇ, ਉਹ ਇੱਕ ਵਾਰੀ ਡਰ ਹੀ ਜੀ ਜਾਏਗਾ ਕਿ ਪੁਲਿਸ ਆ ਗਈ। ਜੀ ਤਾਂ ਜੀ ਮਤਲਬ ਮਾਨਸਿਕਤਾ ਤੇ ਬਿਲਕੁਲ ਤੁਹਾਡਾ ਇਹ ਜਿਹੜਾ ਕਹਿ ਲਓ ਕਿ ਸਵਾਲ ਹੈ, ਬੜਾ ਵਾਜਬ ਹੈ, ਬੜਾ ਮੇਰੇ ਖਿਆਲ ਦੇ ਨਾਲ ਇਹੀ ਪਾਏਦਾਰ ਚੀਜ਼ ਹੈ। ਇਹਦੇ ਆਲੇ ਦੁਆਲੇ ਹੀ ਸਾਨੂੰ ਸੋਚਣਾ ਚਾਹੀਦਾ। ਦੇਖੋ, ਇੱਕ ਵੀਡੀਓ ਵੀ ਮੈਂ ਦੇਖੀ ਆ ਗੁਰਪ੍ਰੀਤ ਜੀ, ਉਹਦੇ 'ਚ ਜੀ ਬੱਚੇ ਬੈਠੇ ਨਜ਼ਰ ਆ ਰਹੇ, ਔਰ ਪ੍ਰੀ ਪ੍ਰਾਇਮਰੀ ਸਕੂਲ ਜਿਹੜਾ, ਯਾਨੀ ਪਹਿਲੀ ਕੱਚੀ ਪਹਿਲੀ ਲਾ ਲਓ, ਜਿਹੜੇ ਮੇਰੀ ਉਮਰ ਦੇ ਜੀ ਆ ਉਹਨਾਂ ਲਈ ਮੈਂ ਦੱਸ ਦੇਵਾਂ ਕਿ ਕੱਚੀ ਪਹਿਲੀ ਜਿਵੇਂ ਅਸੀਂ ਕਹਿੰਦੇ ਹੁੰਦੇ ਸਾਂ ਉਸ ਟਾਈਮ, ਤਾਂ ਉਹ ਪ੍ਰੀ ਜੀ ਪ੍ਰਾਇਮਰੀ ਕਲਾਸ ਹੈ। ਵੀਰਪਾਲ ਕੌਰ ਹੈ, ਸਧਾਣਾ ਪਿੰਡ, ਤੁਹਾਨੂੰ ਪਤਾ ਹੀ ਆ, ਹੁਣ ਤੇ ਦੁਨੀਆ ਭਰ ਦੇ ਨਕਸ਼ੇ 'ਚ ਸਧਾਣਾ ਪਿੰਡ ਜਿਹੜਾ ਮਸ਼ਹੂਰ ਹੈ, ਲੱਖਾ ਜੀ ਸਧਾਣਾ ਕਰਕੇ, ਜਾਂ ਹੋਰ ਵੀ ਉੱਥੋਂ ਦੇ ਕੁਝ ਪੱਤਰਕਾਰ ਵੀ ਵੀਰ ਹੈਗੇ ਆ ਸਾਡੇ। ਤੋਂ ਕਹਿਣ ਦਾ ਜੀ ਮਤਲਬ ਇਹ ਆ ਕਿ ਇਹ ਬੀਬੀ ਜਿਹੜੀ ਆ ਧਰਨਾ ਪ੍ਰਦਰਸ਼ਨ ਕਰ ਸਕਦੀ ਹੈ। ਇਸ ਸੰਭਾਵਨਾ ਦੇ ਮੱਦੇਨਜ਼ਰ ਹੀ ਦੋ ਲੇਡੀ ਪੁਲਿਸ ਮੁਲਾਜ਼ਮਾਂ ਤੇ ਇੱਕ ਜੀ ਜਿਹੜਾ ਕਹਿ ਲਓ ਮੇਲ ਪੁਲਿਸ ਜੀ ਕਰਮਚਾਰੀ 6 ਘੰਟੇ ਤੱਕ ਉੱਥੇ ਬਹਿੰਦਾ ਆ। ਹਿਸਾਬ ਲਾ ਲਓ, ਹੁਣ ਬੱਚੇ ਪਤਾ ਨਹੀਂ 6 ਘੰਟੇ ਦੇ 6 ਘੰਟੇ ਬੈਠੇ ਆ ਕਿ ਜਾਂ ਵਿੱਚੋਂ ਤੋਰ ਦਿੱਤੇ ਸਨ ਘਰਾਂ ਨੂੰ। ਤੁਸੀਂ ਮੈਨੂੰ ਦੱਸੋ ਕਿ ਬੱਚਿਆਂ ਦੇ ਮਾਪਿਆਂ ਤੇ ਕੀ ਬੀਤੀ ਹੋਏਗੀ, ਜੀ ਬੱਚਿਆਂ ਜੀ ਤੇ ਕੀ ਬੀਤੀ ਹੋਏਗੀ। ਤੇ ਕਮਾਲ ਦੀ ਗੱਲ ਹੈ, ਅਸੀਂ ਵੀ ਇਹ ਆਵਾਜ਼ ਚੁੱਕੀ ਹੈ, ਸਾਰਿਆਂ ਨੇ ਰਲ ਮਿਲ ਕੇ ਗੱਲ ਕੀਤੀ ਹੈ, ਪਰ ਪ੍ਰਸ਼ਾਸਨ ਹੈ ਕਿ ਉਸਨੇ ਚੁੱਪੀ ਤੋੜੀ ਨਹੀਂ। ਇਹ ਪੁਲਿਸ ਜੀ ਨੂੰ ਦੱਸਣਾ ਚਾਹੀਦਾ ਹੈ। ਬਠਿੰਡਾ ਪੁਲਿਸ ਵੈਸੇ ਵੀ ਵਿਵਾਦਾਂ 'ਚ ਘਿਰਣ ਦੀ ਕਹਿ ਲਓ ਕਿ ਇਸ ਵੇਲੇ ਆਦੀ ਹੋ ਚੁੱਕੀ ਆ। ਉਹਨਾਂ ਨੂੰ ਜੀ ਦੱਸਣਾ ਚਾਹੀਦਾ ਕਿ ਉਹਨਾਂ ਨੂੰ ਕਿਸਨੇ ਹੁਕਮ ਦਿੱਤੇ ਸਨ ਸਕੂਲ 'ਚ ਜੀ ਜੀ ਐਂਟਰ ਹੋਣ, ਕੀ ਡੀਸੀ ਨੇ, ਕੀ ਮੈਜਿਸਟ੍ਰੇਟ ਨੇ, ਐਸਡੀਐਮ ਨੇ, ਕਿਸਨੇ ਜੀ ਹੁਕਮ ਦਿੱਤੇ ਸੀ? ਪਹਿਲੀ ਗੱਲ ਪੁਲਿਸ ਪ੍ਰਸ਼ਾਸਨ ਨੂੰ ਇਹ ਕਲੀਅਰ ਕਰਨਾ ਚਾਹੀਦਾ, ਔਰ ਫਿਰ ਡਿਪਟੀ ਕਮਿਸ਼ਨਰ ਜਾਂ ਜੋ ਐਸਡੀਐਮ ਸਾਹਿਬ ਨੇ ਉਹਨਾਂ ਨੂੰ ਕਲੀਅਰ ਕਰਨਾ ਪਵੇ ਕਿ ਹਾਂ, ਕਿ ਭਾਈ ਇਹ ਕਿੱਥੋਂ ਆਏ ਸਨ ਆਰਡਰ, ਜਾਂ ਉਹਨਾਂ ਦੇ ਮਨ ਮਾਫੀ। ਕੋਈ ਜ਼ਿਲ੍ਹੇ ਦੇ ਵਿੱਚ ਮੰਨ ਲਓ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ, ਤੁਸੀਂ ਬਿਲਕੁਲ ਠੀਕ ਕਿਹਾ ਕਿ 150 ਕਿਲੋਮੀਟਰ ਤੋਂ ਡਰ। ਜਿਸ ਜ਼ਿਲ੍ਹੇ ਦੇ ਜੀ ਵਿੱਚ ਕੋਈ ਰੈਲੀ ਹੋ ਰਹੀ ਆ, ਪ੍ਰੋਟੋਕਾਲ ਦੇ ਮੁਤਾਬਕ ਨਿਰਵਿਘਨ ਪ੍ਰੋਗਰਾਮ ਕਰਵਾਉਣਾ ਹੋਏਗਾ, ਉਹ ਉਸ ਤਰ੍ਹਾਂ ਦੀ ਉੱਥੇ ਕਾਨੂੰਨੀ ਵਿਵਸਥਾ ਕੀਤੀ ਗਈ ਹੋਏਗੀ, ਕਾਨੂੰਨੀ ਜੀ ਪ੍ਰਬੰਧਾਂ ਦੇ ਮੁਤਾਬਕ, ਉੱਥੇ ਤਾਂ ਆਪਾਂ ਮੰਨ ਸਕਦੇ ਹਾਂ। ਤੇ ਜੀ ਜੀ ਇਹਦੇ ਵਿੱਚ ਕਈ ਜ਼ਿਲ੍ਹੇ ਆ ਜਾਂਦੇ ਨੇ ਸਨ 'ਚ। ਸੋ ਇਹ ਬੜੀ ਘਟੀਆ ਹਰਕਤ ਹੈ ਪ੍ਰਸ਼ਾਸਨ ਦੀ, ਜਿਸ ਕਿਸੇ ਨੇ ਵੀ ਕਰਵਾਈ ਆ ਉਸ ਨੂੰ ਆਪਾਂ ਹੁਰਦੂ ਲਾਹਨਤ ਹੀ ਕਹਿ ਸਕਦੇ ਹਾਂ। ਪਰ ਅੱਜ ਤੁਸੀਂ ਦੇਖੋ, ਸਰਕਾਰ 'ਚ ਬਲਤੇਜ ਪੰਨੂ ਸਭ ਤੋਂ ਲੈ ਕੇ ਤੁਸੀਂ ਵੇਖੋ ਕਿ ਕਿੱਡੇ ਵਿਦਵਾਨ ਕਿਸਮ ਦੇ ਆਦਮੀ ਬੈਠੇ ਆ, ਜਿਹੜੇ ਬੇਬਾਕੀ ਜੀ ਦੇ ਨਾਲ ਇਹਨਾਂ ਮੁੱਦਿਆਂ ਤੇ ਬੋਲਿਆ ਕਰਦੇ ਸਨ, ਤੇ ਮੰਚ ਵੀ ਇਹੋ ਜਿਹੇ ਹੁੰਦੇ ਸਨ। ਅੱਜ ਉਹਨਾਂ ਨੂੰ ਕੀ ਗੱਲ, ਇਹ ਘਟਨਾਵਾਂ ਨਹੀਂ ਦਿਸ ਰਹੀਆਂ? ਉਹਨਾਂ ਨੂੰ ਜੀ ਜੀ ਅੱਗੇ ਆ ਕੰਡੈਮ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਨੂੰ। ਮੈਂ ਨਹੀਂ ਕਹਿੰਦਾ, ਕਿਉਂਕਿ ਉਹਨਾਂ ਦੇ ਵਿਅਕਤੀਗਤ ਫੈਸਲੇ ਨੇ, ਉਹ ਜੋ ਵੀ ਕਰ ਰਹੇ ਨੇ ਉਹ ਉਹਨਾਂ ਦਾ ਅਧਿਕਾਰ ਖੇਤਰ ਹੈ। ਮੈਨੂੰ ਉਹਨਾਂ ਨਾਲ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ। ਸਾਡੇ ਤੇ ਸਗੋਂ ਸੱਜਣਤਾਈ ਵਾਲੇ ਰਿਸ਼ਤੇ ਸੀ, ਪਰ ਅਸੀਂ ਮਤਲਬ ਕਿ ਨਹੀਂ ਸਰਕਾਰਾਂ ਨਾਲ ਮਿਲ ਕੇ ਚੱਲ ਸਕਦੇ, ਸਾਡੇ 'ਚ ਨੁਕਸ ਆ, ਜਮਾਂਦਰੂ ਨੁਕਸ ਆ। ਕਹਿਣ ਦਾ ਜੀ ਮਤਲਬ ਇਹ ਆ ਕਿ ਭਾਈ ਉਹ ਆਪ ਦਾ ਕੰਮ ਕਰਨ, ਮੈਨੂੰ ਖੁਸ਼ੀ ਹੈ ਇਸ ਗੱਲ ਦੇ ਵਿੱਚ, ਤਸੱਲੀ ਆ, ਪਰੰਤੂ ਜੀ ਇਹਨਾਂ ਮੁੱਦਿਆਂ ਤੇ ਤਾਂ ਘੱਟੋ ਘੱਟ ਉਹਨਾਂ ਨੂੰ, ਚਲੋ ਠੀਕ ਆ, ਪਾਰਟੀ ਫੋਰਮ ਤੇ ਤਾਂ ਗੱਲ ਰੱਖ ਸਕਦੇ ਆ ਨਾ, ਬਾਹਰ ਭਾਵੇਂ ਨਾ ਹੀ ਕਰਨ, ਕਿ ਭਾਈ ਇਹ ਗੱਲਾਂ, ਇਹ ਹਰਕਤਾਂ ਨਹੀਂ ਹੋਣੀਆਂ ਚਾਹੀਦੀਆਂ ਗੁਰਪ੍ਰੀਤ ਜੀ। ਇਹ ਕਿਸੇ ਵੀ ਲੋਕਤਾਂਤਰਿਕ ਕਦਰਾਂ ਕੀਮਤਾਂ ਵਾਸਤੇ ਬੜੇ ਘਾਤਕ ਸੰਕੇਤ ਨੇ। ਇਹ ਅਸੀਂ ਕਹਿੰਦੇ ਆ ਕਿ ਮੋਦੀ ਸਾਹਿਬ ਡਿਕਟੇਟਰ ਬਣ ਜਾਣਗੇ, ਕਈ ਵਾਰ ਸੋਚਦੇ ਹੁੰਦੇ ਸੀ ਅੱਜ ਤੋਂ ਪਹਿਲਾਂ, ਹੁਣ ਤਾਂ ਬੜੀ ਕਮਜ਼ੋਰ ਸਥਿਤੀ ਚੋਂ ਲੰਘ ਰਹੇ ਆ। ਤਾਂ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਪ੍ਰਤੀ ਇਸ ਤਰ੍ਹਾਂ ਦਾ ਨਜ਼ਰੀਆ ਰੱਖਣ ਵਾਲੇ ਲੋਕ ਤੇ ਸ਼ਾਇਦ ਹੌਲੀ ਹੌਲੀ ਗਲਤ ਹੋ ਜਾਣਗੇ, ਗਲਤ ਸਾਬਤ ਹੋਣਗੇ ਉਹਨਾਂ ਦੇ ਕਿਆਫੇ। ਪਰ ਇੱਥੇ ਜਿਹੜੀ ਆਹ ਗਵਰਨਮੈਂਟ ਆਈ ਆ, ਇਹ ਤੇ ਜੀ ਲੋਕਤੰਤਰ ਬੜੀ ਕਦਰਦਾਨ ਸੀਗੀ, ਇਹ ਤੇ ਜੀ ਲੋਕਤੰਤਰ ਦਾ ਬੜਾ ਗੁਣਗਾਨ ਕਰਦੇ ਸਨ, ਤਰਾਨੇ ਗਾਉਂਦੇ ਸੀਗੇ। ਫਿਰ ਇਹਨਾਂ ਨੂੰ ਕੀ ਹੋ ਗਿਆ, ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ? ਸੋ ਮੇਰੇ ਖਿਆਲ ਦੇ ਨਾਲ ਬੜੀ ਇਹ ਨਮੋਸ਼ੀਜਨਕ ਘਟਨਾ ਹੈ ਗੁਰਪ੍ਰੀਤ ਜੀ। ਜੀ ਨਮੋਸ਼ੀਜਨਕ ਘਟਨਾ ਤਾਂ ਹੈ ਹੀ ਹੈ। ਹੁਣ ਕੌਣ ਆਖੇ ਕਿ ਧੀਏ ਅੱਗਾ ਤੱਕ ਕੀ ਕਹਿ ਸਕਦੇ ਹਾਂ। ਸੋ ਅੱਗੇ ਵੱਧਦੇ ਹਾਂ ਤਾਂ ਟਰਾਂਸਪੋਰਟ ਮਹਿਕਮੇ ਦੇ ਵਿੱਚ ਛਾਪੇਮਾਰੀ ਹੈ ਜੀ।
ਵੇਖੋ ਜਿਹੜਾ ਟਰਾਂਸਪੋਰਟ ਡਿਪਾਰਟਮੈਂਟ ਹੈ, ਇਹਦੇ ਵਿੱਚ ਕੀ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲੇ ਸਾਲ ਵੀ ਰੇਡਾਂ ਵੱਜੀਆਂ ਸਨ। ਜੀ ਉਸ ਤੋਂ ਬਾਅਦ ਇੱਕ ਘਟਨਾ ਤੁਹਾਨੂੰ ਸ਼ਾਇਦ ਹੋਰ ਯਾਦ ਹੋਣੀ ਹੈ, ਜਦੋਂ ਵਿਜੀਲੈਂਸ ਦਾ ਚੀਫ ਬਦਲਿਆ ਸੀ, ਯਾਦ ਆ? ਐਸਪੀਐਸ ਜੀ ਪਰਮਾਰ। ਠੀਕ ਹੈ ਜੀ। ਉਸ ਵੇਲੇ ਵੀ ਮਤਲਬ ਕਿ ਉਹਨਾਂ ਨੂੰ ਜਦੋਂ ਹਟਾਇਆ ਗਿਆ ਸੀਗਾ, ਤਾਂ ਚੰਦ ਰੋਜ਼ ਪਹਿਲਾਂ ਜਾਂ ਕਹਿ ਲਓ ਕੁਝ ਘੰਟੇ ਪਹਿਲਾਂ ਉਹਨਾਂ ਨੇ ਵੀ ਇੱਕ ਬਹੁਤ ਤਗੜੀ ਰੇਡ ਕੰਡਕਟ ਕੀਤੀ ਸੀ। ਉਸ ਤੋਂ ਬਾਅਦ ਜੀ ਅੱਗੇ ਆ ਜਾਓ, ਪਿੱਛੇ ਕੀ ਹੋਇਆ ਕਿ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਭਾਊ ਲਾਲਜੀਤ ਭੁੱਲਰ ਜੀ, ਜੀ ਇਹਨਾਂ ਕੋਲ ਸ਼ਿਕਾਇਤਾਂ ਪੁੱਜੀਆਂ ਸਨ। ਤੇ ਕਮਾਲ ਦੀ ਗੱਲ ਇਹ ਆ ਕਿ ਮੌਕੇ ਤੇ ਅਧਿਕਾਰੀਆਂ ਨੇ ਇਹਨਾਂ ਦੇ ਨਾਲ ਗੱਲਬਾਤ ਕਰਨੀ ਵੀ ਮੁਨਾਸਬ ਨਹੀਂ ਸਮਝੀ। ਹਿਸਾਬ ਲਾ ਜੀ ਲਓ। ਇਹਨਾਂ ਨੂੰ ਫਿਰ ਗੁੱਸਾ ਆਇਆ, ਉਦੋਂ ਫੇਰ ਕਾਰਵਾਈ ਹੋਈ ਸੀ ਤੇ ਆਹ ਹੱਲਾ ਹੁਣ ਤਗੜਾ ਹੋਇਆ। ਇਹਦੇ ਵਿੱਚ ਇੱਕ ਸਾਡੇ ਲਾਗੇ ਵੀ ਇੱਥੇ ਹੈਗਾ, ਜਿਵੇਂ ਆਪਾਂ ਕਹਿ ਲਈਏ ਟੈਸਟ ਡਰਾਈਵਿੰਗ ਨਹੀਂ ਹੁੰਦੀ ਜੀ, ਜੀ ਜੀ ਮਤਲਬ ਕਿ ਸੈਂਟਰ ਹੁੰਦਾ ਜਿੱਥੇ ਉਹ ਲੈਂਦੇ ਨੇ ਟਰਾਇਲ ਆਰਟੀਓ ਵਗੈਰਾ। ਜੀ ਆਰਟੀਓ ਦਫ਼ਤਰ ਕਹਿੰਦੇ ਨੇ ਨਹੀਂ, ਸਾਡੇ ਇੱਥੇ ਉਹਨੂੰ ਕਹਿ ਦਿੰਦੇ ਆ ਸਟੇਟ ਇੰਸਟੀਚਿਊਟ ਆਫ ਆਟੋਮੋਬਾਈਲ ਐਂਡ ਡਰਾਈਵਿੰਗ ਸਕਿੱਲ ਸੈਂਟਰ। ਜੀ, ਇੱਥੇ ਜਿੱਥੇ ਸਿਖਾਉਂਦੇ ਨੇ, ਤੁਸੀਂ ਉਹਦੀ ਗੱਲ ਕਰ ਰਹੇ ਹੋ? ਅਜੀ ਮਾਹੂਆਣੇ, ਇਹ ਜੀ ਜੀ ਬਾਦਲ ਸਾਹਿਬ ਨੇ ਬਣਵਾਇਆ ਸੀਗਾ। ਤੇ ਮੇਰੇ ਨਾਨਕਿਓ ਮੇਰੇ ਮਾਮੇ ਦਾ ਮੁੰਡਾ, ਹਿਸਾਬ ਲਾ ਲਓ 250 ਕਿਲੋਮੀਟਰ ਤੋਂ ਆਇਆ ਸੀ। ਇੱਕ ਵਾਰੀ ਮੈਨੂੰ ਜੀ ਲੁਧਿਆਣੇ ਤੋਂ ਮੁੰਡਾ ਮਿਲਿਆ ਇੱਥੇ, ਇੱਕ ਵਾਰੀ ਜੀ ਮੈਨੂੰ ਸ਼ਾਇਦ ਹੁਸ਼ਿਆਰਪੁਰ ਦਾ ਵੀ ਮੁੰਡਾ ਮਿਲਿਆ ਸੀਗਾ। ਪੂਰੇ ਹਿਸਾਬ ਲਾ ਪੰਜਾਬ ਲਓ ਤੋਂ ਆਉਂਦੇ ਨੇ ਜੀ। ਇਹ ਤੁਹਾਡੇ ਏਰੀਆ ਵਾਲਾ ਇਹ ਫੇਮਸ ਹੈ ਪੂਰੇ ਪੰਜਾਬ ਦੇ ਵਿੱਚ। ਅਕਸਰ ਮਾਹੂਆਣੇ। ਲੋਕ ਜਿਹੜੇ ਵੱਡੀਆਂ ਗੱਡੀਆਂ ਦੇ ਡਰਾਈਵਰ ਨੇ ਉਹ ਗੱਲ ਕਰਦੇ ਨੇ ਕਿ ਅਸੀਂ ਫਲਾਨੀ ਜਗ੍ਹਾ ਤੁਹਾਡੇ ਏਰੀਏ 'ਚ ਇੱਥੇ ਟਾਈਮ ਲਾ ਕੇ ਆਏ ਆ ਲਾਇਸੈਂਸ ਦੇ ਰਾਈਟ। ਵਿੱਚ। ਜੀ ਜੀ ਜੀ। ਜੀ ਤਾਂ ਮਤਲਬ ਕਿ ਇੱਥੇ ਇਸ ਤੋਂ ਇਲਾਵਾ ਗੁਰਦਾਸਪੁਰ, ਮਤਲਬ ਕਿ ਇਹਨਾਂ ਨੇ ਇੱਕ ਤਗੜਾ ਝਟਕਾ ਦਿੱਤਾ, ਜਿਹਦੇ ਵਿੱਚ ਕਹਿ ਲਓ ਕਿ ਪ੍ਰਾਈਵੇਟ ਦਸਤਾਵੇਜ਼ੀ ਤੌਰ ਤੇ ਕਹਿ ਲਓ ਏਜੰਟਾਂ ਦੇ ਵਿੱਚ ਜਿਹੜਾ ਇੱਕ ਨੈਕਸਸ ਚੱਲਦਾ ਹੈ, ਉਹ ਸਾਰਾ ਹੀ ਜੀ ਸੀਗਾ। 7 ਜੀ ਮੁਲਜ਼ਮ ਜਿਹੜੇ ਆ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਇਹਨਾਂ ਨੇ ਪਰਚਾ ਦਰਜ ਕੀਤਾ, ਜਿਹਦੇ ਵਿੱਚ ਮੋਟਰ ਵਹੀਕਲ ਇੰਸਟ੍ਰਕਟਰ, ਜਿਹਨੂੰ MVI ਕਹਿੰਦੇ ਆ, ਉਹਦੇ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੀ ਇਹ ਜੋ ਵਿਜੀਲੈਂਸ ਬਿਊਰੋ ਹੈ, ਉਹਨਾਂ ਦੀ ਜਾਣਕਾਰੀ ਦੇ ਮੁਤਾਬਕ ਜੋ ਦਿੱਤੀ ਹੈ ਉਹਨਾਂ ਨੇ, ਕਿ ਪਠਾਨਕੋਟ ਨਿਵਾਸੀ ਕਿਸੇ ਵਿਅਕਤੀ ਤੋਂ ਸ਼ਿਕਾਇਤ ਪ੍ਰਾਪਤ ਹੁੰਦੀ ਆ, ਤੇ ਉਹ ਫਿਰ ਸ਼ਿਕਾਇਤ ਤੇ ਅੱਗੇ ਕਾਰਵਾਈ ਕਰਦੇ ਆ। RTI ਗੁਰਦਾਸਪੁਰ ਦਾ ਡਾਟਾ ਐਂਟਰੀ ਆਪਰੇਟਰ ਜੋ ਇੱਕ ਲੇਡੀ ਸੀ ਪ੍ਰਤਿਭਾ ਸ਼ਰਮਾ, ਉਹਦੇ ਖਿਲਾਫ ਇੱਕ ਗੰਭੀਰ ਜਾਂਚ ਜਿਹੜੀ ਸ਼ੁਰੂ ਕੀਤੀ ਗਈ। ਉਹ ਤੋਂ ਲੈ ਕੇ ਫਿਰ ਇਹਨਾਂ ਨੂੰ ਜਿੰਨੇ ਵੀ ਕਲੂ ਮਿਲੇ ਆ, ਉਹ ਤੋਂ ਅੱਗੇ ਇਹਨਾਂ ਨੇ ਇੱਕ ਕਾਰਵਾਈ ਜਿਹੜੀ ਆ ਉਹ ਵਧਾਈ ਆ। ਠੀਕ ਹੈ ਜੀ। ਜੀ ਸੋ ਜੀ ਇਹ ਚਲੋ ਖਬਰ ਦੀ ਜਿਹੜੀ ਮੁੱਢਲੀ ਜਾਣਕਾਰੀ ਹੈ। ਇਸ ਤੋਂ ਹੁਣ ਆਪਾਂ ਅੱਗੇ ਚੱਲੀਏ ਕਿ ਇੱਥੇ ਮੈਨੂੰ ਪਤਾ ਲੱਗਿਆ, ਜਿਵੇਂ ਇਹ ਖਬਰ ਆਈ, ਮੈਂ ਜੀ ਆਪਣੇ ਪੇਜ ਤੇ ਵੀ ਪਾਇਆ ਵਾ, ਕਿਉਂਕਿ ਸਾਨੂੰ ਬੜੀਆਂ ਸ਼ਿਕਾਇਤਾਂ ਮਿਲੀਆਂ ਇਹਨਾਂ ਚੀਜ਼ਾਂ ਦੀਆਂ ਨੇ ਕਿ ਇੱਥੇ ਆ ਹੁੰਦਾ, ਇੱਥੇ ਆਉਂਦਾ। ਔਰ ਇਹ ਸਾਰਾ ਜਿਹੜਾ ਤਾਣਾ ਬਾਣਾ ਹੈ, ਉਹ ਇੰਨਾ ਖੱਜਲ ਖੁਆਰੀ ਵਾਲਾ ਕਰ ਦਿੱਤਾ ਗਿਆ, ਜਿਵੇਂ ਤੁਸੀਂ ਆਖਿਆ ਕਿ ਪੂਰੇ ਪੰਜਾਬ ਚੋਂ ਮਾਹੂਆਣੇ ਆਇਆ ਜਾਂਦਾ। ਤੁਸੀਂ ਜੀ ਸੋਚ ਜੀ ਕੇ ਦੇਖੋ, ਜੇ ਤੁਸੀਂ ਇੱਥੋਂ ਜਲੰਧਰੋਂ ਜਾਂ ਹੁਸ਼ਿਆਰਪੁਰੋਂ ਆਉਣਾ ਹੋਵੇ, ਤੁਸੀਂ ਕਦੇ ਇੱਥੋਂ ਮੁੜ ਹੀ ਨਹੀਂ ਸਕਦੇ ਇੱਕ ਦਿਨ 'ਚ। ਜੀ ਜੀ ਅਪ ਡਾਊਨ ਨਹੀਂ ਕਰ ਸਕਦਾ ਬੰਦਾ। ਤੇ ਜੇ ਉਹਨੇ 2-3 ਦਿਨ ਰਹਿਣਾ ਹੈ, ਤੇ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ, ਜੇ ਕਿਸੇ ਦੀ ਰਿਸ਼ਤੇਦਾਰੀ ਜਾਂ ਜਾਣ ਪਛਾਣ ਨਹੀਂ ਹੈ, ਤਾਂ ਕਿੰਨਾ ਖਰਚਾ ਆ ਜਾਏਗਾ ਉਹਦਾ। ਫਿਰ ਜੀ ਜੀ ਕਿਤੇ ਇਹਨਾਂ ਦਾ ਕੈਮਰਾ ਖਰਾਬ ਹੋ ਜਾਂਦਾ, ਕਿਤੇ ਕੁਝ, ਖਾਣਾ ਖਰਾਬ ਹੀ ਹੈ ਸਾਡੇ ਸਿਸਟਮ ਦਾ ਕੁੱਲ ਮਿਲਾ ਕੇ। ਅੱਛਾ, ਫਿਰ ਉਤੋਂ ਜੇ ਦੇਖੀਏ ਤੇ ਡਰਾਈਵਿੰਗ ਲਾਇਸੈਂਸ RC ਉਹ ਵੇਲੇ ਨਾਲ ਪ੍ਰਿੰਟ ਹੀ ਨਹੀਂ ਹੋ ਰਹੇ। ਪੈਸਾ ਜੀ ਮੋਟਾ ਚੱਲਦਾ ਹੈ, ਮੋਟਾ ਪੈਸਾ ਚੱਲਦਾ ਹੈ ਇਹਨਾਂ ਦਫ਼ਤਰਾਂ ਦੇ ਵਿੱਚ। ਜਿਹੜਾ ਤੇ ਕੰਮ ਕਰਾ ਗਿਆ, ਪਿਛਲੇ ਦਿਨ ਹੀ ਮੈਂ ਵੀ ਵਾਹ ਵਾਸਤਾ ਹੋਇਆ ਮੇਰੇ ਇੱਕ ਭਰਾ ਦਾ, ਕਹਿ ਲਓ ਕਿ ਟਰਾਂਸਪੋਰਟ ਦਾ ਕੰਮ ਸੀ, ਚਲਾਨ ਉਹਨੇ ਭਰ ਜੀ ਵੀ ਦਿੱਤਾ ਗੁਰਪ੍ਰੀਤ ਜੀ, ਹਾਲੇ ਵੀ ਉਹਦਾ ਜਿਹੜਾ ਟਰਾਲਾ ਬਾਹਰ ਨਹੀਂ ਜਾ ਸਕਿਆ। ਕਿਉਂਕਿ ਇੰਨੀਆਂ ਫਾਰਮੈਲਿਟੀਆਂ ਨੇ, ਕਿਉਂਕਿ ਰਿਮੂਵਲ ਨਹੀਂ ਹੁੰਦੀ ਪੋਰਟਲ ਛੇਤੀ ਕੀਤੇ, ਕਦੇ ਉਹਨੂੰ ਮੇਲ ਭਜਵਾਓ, ਕਦੀ ਉਹਨੂੰ ਮੇਲ ਭਜਵਾਓ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬੜਾ ਹੀ ਜ਼ਿਆਦਾ ਇਹ ਤਾਣਾ ਜਿਹੜਾ ਨਾ ਵਿਗੜਿਆ ਹੋਇਆ। ਇਹ ਸਾਰੇ ਤਾਣੇ ਨੂੰ ਹੀ ਸੁਲਝਾਉਣ ਦੀ ਜ਼ਰੂਰਤ ਹੈ, ਚਾਹੇ ਹੈਵੀ ਲਾਇਸੈਂਸ ਆ ਜਾਂ ਲਾਈਟ ਲਾਇਸੈਂਸ ਆ। ਮੈਂ ਇਹਨਾਂ ਨੂੰ ਵਾਰ-ਵਾਰ ਸੁਝਾਅ ਦਿੰਦਾ ਕਿ ਇਹ 2-3 ਪਿੰਡਾਂ ਪਿੱਛੇ ਹੀ ਸੈਂਟਰ ਬਣਾ ਦਿਓ। ਲਾਈਟ ਇਹ ਲਾਇਸੈਂਸ ਕਿਸੇ ਨੇ ਬਣਾਉਣਾ ਹੈ, 2-3 ਪਿੰਡਾਂ ਪਿੱਛੇ ਫੀਸ ਵਧਾ ਦਿਓ, ਉਹਦਾ ਕਿਰਾਇਆ ਭਾੜਾ ਵੱਧ ਜਾਏਗਾ। ਹੁਣ ਤੁਸੀਂ ਫਰਜ਼ ਜੀ ਜੀ ਕਰੋ ਕਿਸੇ ਆਪਣੀ ਬੱਚੀ ਨੇ, ਧੀ ਨੇ, ਭੈਣ ਨੇ, ਮੰਨ ਲਓ ਜਾਣਾ ਹੈ, ਉਹ ਜ਼ਿਲ੍ਹਾ ਹੈਡਕੁਆਟਰ ਤੇ ਤਾਂ ਉਹ ਕੱਲੀ ਜਾ ਹੀ ਨਹੀਂ ਸਕਦੀ।
ਜੀ ਜੀ ਹੋ ਸਕਦਾ ਉਹਨੂੰ 2 ਗੇੜੇ ਮਾਰਨੇ ਪੈਣ, ਤਾਂ 2 ਜੀ ਜੀ ਜਾਣਗੇ। ਉਹ ਕਾਰ ਇਸਤੇਮਾਲ ਹੋਏਗੀ ਜਾਂ ਕੋਈ ਵਹੀਕਲ ਹੋਰ, ਤਾਂ ਤੁਸੀਂ ਲਾ ਲਓ ਕਿ ਉਹਦਾ ਖਰਚਾ ਪੂਰੇ ਦਿਨ ਦਾ ਖਰਚਾ। ਤਾਂ ਜੀ ਇਹੀ ਆ ਕਿ ਪਿੰਡਾਂ ਪੱਧਰ ਤੇ ਇਹ ਕੰਮ ਕਰਨਾ ਚਾਹੀਦਾ, ਹੱਦ ਤਹਿਸੀਲ ਪੱਧਰ ਤੇ ਕਰ ਲਓ। ਜੀ ਠੀਕ ਹੈ ਨਾ ਜੀ, ਉਹਦੇ ਨਾਲ ਕੀ ਹੈ ਕਿ ਰਸ਼ ਵੀ ਘਟ ਜਾਵੇ ਤੁਹਾਡਾ। ਤੋ ਜੀ ਮਤਲਬ ਜੀ ਇਦਾਂ ਦਾ ਕੁਝ ਕਰਨਾ ਚਾਹੀਦਾ। ਮੇਰਾ ਇਹ ਸੁਝਾਅ ਸੀ, ਆਖਰੀ ਮੈਂ ਕੋਈ ਸਿੱਟਾ ਨਹੀਂ ਦੇ ਰਿਹਾ। ਤੇ ਇਹ ਜਦੋਂ ਹੁਣ ਰਸ਼ ਬਹੁਤ ਪੈਂਦਾ, ਕਾਹਲੀ ਪੈਂਦੀ ਆ, ਸਿਸਟਮ ਬੜਾ ਸਲੋ ਆ ਇਹਨਾਂ ਦੇ, ਜਿਹੜੇ ਕਹਿ ਲਓ ਕਿ ਪੋਰਟਲ ਵਗੈਰਾ, ਸੌਫਟਵੇਅਰ ਵਗੈਰਾ, ਉਹ ਸਾਰੇ ਜਿਹੜੇ ਉਹ ਤੇ ਤੁਹਾਨੂੰ ਪਤਾ ਡਿਜੀਟਲ ਇੰਡੀਆ 'ਚ ਕੀ ਆ ਗਿਆ। ਤੋ ਯਾਨੀ ਲਾਭਾਢਿਓ ਕੰਮ ਕਰਨ ਦੀ ਜ਼ਰੂਰਤ ਆ, ਇਹ ਤਾਂ ਮਸਲਾ ਠੀਕ ਹੋਏਗਾ। ਬੜੀ ਕਰਪਸ਼ਨ ਚੱਲਦੀ ਜੇ, ਇਹ ਤਾਂ ਤੁਸੀਂ ਦੇਖ ਲਓ। ਇਹ ਮੈਂ ਕੋਈ ਆਪਦੇ ਕੋਲੋਂ ਨਹੀਂ ਗੱਲ ਕਰ ਰਿਹਾ, ਤੁਸੀਂ ਔਨ ਰਿਕਾਰਡ ਹੀ ਕਿੰਨੇ ਛਾਪੇ ਵਿਜੀਲੈਂਸ ਤੇ ਕਿੰਨੀਆਂ ਗ੍ਰਿਫਤਾਰੀਆਂ ਜਿਹੜੀਆਂ ਇਸ ਮਹਿਕਮੇ ਚੋਂ ਹੁਣ ਤੱਕ ਹੋਈਆਂ ਵੇਖ ਲਓਗੇ। ਜੀ ਇਹ ਤਾਂ ਹੈ। ਸੋ ਅੱਗੇ ਜਦੋਂ ਵੱਧਦੇ ਆ ਤਾਂ ਗੱਲ ਡੇਰਾ ਮੁਖੀ ਰਾਮ ਰਹੀਮ ਦੀ ਕਰ ਲੈਂਦੇ ਆ। ਹੁਣ ਇਹ ਨਹੀਂ ਪਤਾ ਨਾਨਕੇ ਬਾਹਰ ਨੇ ਜਾਂ ਅੰਦਰ ਨੇ, ਕਿਉਂਕਿ ਕੰਮ ਤਾਂ ਉਹੀ ਹੋਇਆ ਪਿਆ ਜਿੱਦਾਂ ਬਚਪਨ ਚ ਨਾਨਕੇ ਗੇੜੇ ਲੱਗਦੇ ਸੀ, ਆ ਗਏ ਚਲ ਗਏ, ਆ ਗਏ ਚਲ ਗਏ। ਇਹ ਉਹ ਕੰਮ ਹੈ ਜੀ ਜਨਾਬ ਦਾ। 14 ਵਾਰੀ ਆ ਜਾ ਚੁੱਕੇ ਨੇ ਹੁਣ ਤੱਕ ਅੰਦਰ ਬਾਹਰ, ਪੈਰੋਲ ਮਿਲੀ ਹੈ ਮੁੜ ਤੋਂ। ਦੇਖੋ, ਜਦੋਂ ਇਹਨਾਂ ਬੰਦਿਆਂ ਦੇ ਹੱਥ ਹੀ ਮਿਲੇ ਆ ਸਰਕਾਰ ਦੇ ਨਾਲ, ਦੇਖੋ ਜੀ ਹਨੀਪ੍ਰੀਤ ਦੀ ਇੱਕ ਬਹੁਤ ਵੱਡੇ ਲੀਡਰ ਦੇ ਨਾਲ ਬਹੁਤ ਅੱਛੇ ਤਾਲੁਕਾਤ ਨੇ। ਜੀ ਠੀਕ ਹੈ ਜੀ, ਆਰਐਸਐਸ ਦਾ ਬਹੁਤ ਵੱਡਾ ਲੀਡਰ ਹੈ। ਜੀ ਤੇ ਲੋਕਲ ਭਾਜਪਾ ਜਿਹੜੀ ਇਕਾਈ ਆ, ਉਹਦਾ ਜਦੋਂ ਹਰਿਆਣੇ ਦਾ ਇੱਕ ਜਿਹੜਾ ਸਟੇਟ ਵਿੰਗ ਦਾ ਪ੍ਰਧਾਨ ਸੀ ਨਾ, ਉਹ ਇੱਕ ਵਾਰੀ ਇਹਦੇ ਪੈਰਾਂ 'ਚ ਜਾ ਕੇ ਲਿਟਿਆ ਪਿਆ ਸੀਗਾ। ਸੁਭਾਸ਼ ਜੀ ਬਰਾਲਾ ਸ਼ਾਇਦ ਉਹਦਾ ਨਾਮ ਸੀਗਾ ਮੇਰੇ ਖਿਆਲ ਦੇ ਨਾਲ ਉਸ ਟਾਈਮ। ਉਹ ਤਸਵੀਰ ਤੁਹਾਨੂੰ ਇੱਥੇ ਹੁਣੇ ਮਿਲ ਜਾਣੀ ਆ। ਦੰਡੌਤ ਵੰਦਨਾ ਕਰਦਾ ਪਿਆ ਸੀਗਾ ਉਹ ਇਹਦੇ ਦਰਬਾਰ 'ਚ ਜਾ ਕੇ, ਤੇ ਥੋੜੇ ਦਿਨ ਬਾਅਦ ਇਹਨੂੰ ਸਜ਼ਾ ਹੋ ਗਈ ਸੀ। ਜੀ ਉਹ ਜੇ ਤੁਸੀਂ ਗੂਗਲ ਕਰੋਗੇ ਨਾ, ਬੀਜੇਪੀ ਪ੍ਰੈਜ਼ੀਡੈਂਟ ਦੰਡੌਤ ਵੰਦਨਾ ਹੀ ਰੱਖ ਲਓ, ਸਿੱਧਾ ਝਟਕਾ ਸਾਹਿਬ ਹੀ ਆ, ਤੇ ਉਹ ਜੀ ਪਤਾ ਲੱਗ ਜਾਣਾ ਤੁਹਾਨੂੰ ਕਿ ਕਿਹੜਾ ਸੀਗਾ। ਤੇ ਨਾਲੇ ਉਹਨੇ ਚੈੱਕ ਵੀ ਭੇਂਟ ਕੀਤਾ ਸੀ ਉਸ ਵੇਲੇ। ਤੇ ਜੀ ਉਹ ਜਦੋਂ ਲਿਟਿਆ ਸੀਗਾ ਤਾਂ ਸਮਝ ਲਓ ਕਿ ਉਹ ਸਿਸਟਮ ਹੀ ਲਿਟਿਆ ਸੀ, ਕਿ ਜੀ ਇਹਦੇ ਪੈਰਾਂ 'ਚ ਸਿਸਟਮ ਲਿਟਿਆ ਪਿਆ। ਇਹਨਾਂ ਨੇ ਤੇ ਡੇਰੇ 'ਚ ਸੀਬੀਆਈ ਨਹੀਂ ਸੀ ਦਾਖਲ ਹੋਣ ਦਿੱਤੀ ਗੁਰਪ੍ਰੀਤ ਜੀ। ਜੀ ਕਿਸੇ ਜੀ ਸਮੇਂ ਸੀਬੀਆਈ ਅੰਦਰ ਜਾਣ ਵਾਸਤੇ ਜਦੋਜਹਿਦ ਕਰ ਰਹੀ ਸੀ ਕਿ ਜੀ ਭਾਈ ਜੀ ਅਸੀਂ ਅੰਦਰ ਜਾ ਕੇ ਇਨਵੈਸਟੀਗੇਸ਼ਨ ਕਰਨੀ ਆ। ਇਹ ਇਹੋ ਹੂੰ ਜਿਹੇ ਬੰਦੇ ਰਹੇ ਨੇ, ਅਸੀਂ ਤੇ ਇਸ ਡੇਰੇ ਦੇ ਬਿਲਕੁਲ ਗੁਆਂਢ ਬੈਠੇ ਆ। ਜੀ ਜੀ ਸਾਡੇ ਲੰਬੀ ਹਲਕੇ ਦੇ ਵਿੱਚ ਬਹੁਤ ਪ੍ਰੇਮੀਆਂ ਦੀ ਤਾਦਾਦ ਆ, ਪ੍ਰੇਮੀਆਂ ਜੀ ਦੀ ਵੋਟ ਹੈ। ਇਨਫੈਕਟ ਇੱਕ ਵੋਟ ਬੈਂਕ ਹੈ, ਮੇਰੇ ਖਿਆਲ ਦੇ ਨਾਲ 8 ਤੋਂ 10,000 ਦਾ ਵੋਟ ਬੈਂਕ ਹੈ ਪ੍ਰੇਮੀਆਂ ਦਾ ਲੰਬੀ 'ਚ। ਜੀ ਤਾਂ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਦੀ ਹੁਣ ਆਪਸ ਦੇ ਵਿੱਚ ਬੜੀ ਜ਼ਿਆਦਾ ਸਾਂਝ ਆ। ਤੋ ਇਸੇ ਕਰਕੇ ਵਾਰ-ਵਾਰ ਪੈਰੋਲ, ਇਹਨੇ ਇੱਕ ਬਰਥਡੇ ਮਨਾਉਣਾ ਹੁੰਦਾ 15 ਅਗਸਤ। ਵੈਸੇ ਇਹਦਾ ਬਰਥਡੇ ਦਾਵਾ ਕੀਤਾ ਜਾਂਦਾ ਕਿ ਰੀਅਲ ਨਹੀਂ ਹੈ। ਜੀ ਇਹਨੇ ਇਹ ਵੀ ਸੈੱਟ ਕੀਤਾ 15 ਅਗਸਤ। ਹੁਣ ਕਿਉਂ ਕੀਤਾ ਤੁਹਾਨੂੰ ਪਤਾ, ਅੱਜ ਕੱਲ ਰਾਸ਼ਟਰਵਾਦੀਆਂ ਦੀ ਬੜੀ ਪੁੱਛਗਿੱਛ ਹੁੰਦੀ ਆ। ਜੀ ਜੀ ਤੇ ਕੁਝ ਜਿਹੜੇ ਇਸ ਤਰ੍ਹਾਂ ਦੇ ਰਾਸ਼ਟਰਵਾਦੀ ਹੁੰਦੇ, ਉਹ ਤੇ ਜ਼ਿਆਦਾ ਹੀ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਕੁਝ ਲਾਭ ਹਾਸਲ ਕਰ ਲੈਂਦੇ ਨੇ। ਤੋ ਜੀ ਮਤਲਬ ਇਹ 15 ਅਗਸਤ ਨੂੰ ਇਹਦਾ ਬਰਥਡੇ ਸੀ, ਤੇ ਉਹ ਨਾ ਜਸ਼ਨ ਮਨਾਏ ਜਾਣਗੇ ਤੇਰਾ ਸੋਹਣੀਏ ਬਰਥਡੇ ਆ। ਉਹਨਾਂ ਨੇ ਜੀ ਕਹਿ ਜੀ ਦਿੱਤਾ ਹੋਣਾ ਕਿ ਜਾ ਭਾਈ ਜਸ਼ਨ ਮਨਾ ਲਾ। ਤੋ ਇਸ ਕਰਕੇ ਹੂੰ ਇਹ ਸੰਕੇਤ ਪਹਿਲਾਂ ਹੀ ਮਿਲ ਗਏ ਸਨ। ਮੈਨੂੰ ਤੇ ਇਹ ਸੀ ਕਿ ਪੱਕੀ ਰਿਹਾਈ ਮਿਲ ਜਾਏਗੀ। ਮੈਂ ਬੀਤੇ ਜੀ ਦਿਨੀ, ਤੁਹਾਨੂੰ ਪਤਾ ਹੀ ਆ, ਸ਼ਨੀਵਾਰ ਮੈਂ ਹਾਜ਼ਰੀ ਨਹੀਂ ਸੀ ਲਵਾ ਸਕਿਆ ਪੰਜਾਬੀ ਰੇਡੀਓ ਜੀ ਜੀ ਯੂਐਸਏ ਤੇ ਮੈਂ ਚੰਡੀਗੜ੍ਹ ਸੀ ਉਸ ਦਿਨ। ਤੇ ਮੈਂ ਉੱਥੇ ਇੱਕ ਬਹੁਤ ਨਾਮੀ ਵਕੀਲ ਨੂੰ ਮਿਲਿਆ ਜਿਹੜਾ ਸ਼ੁਰੂ ਚੋਂ ਹੀ ਇਹਨਾਂ ਕੇਸਾਂ ਦੇ ਨਾਲ ਜੁੜਿਆ। ਉਸਨੇ ਕਿਹਾ ਕਿ ਮਿੰਟੂ ਦੇਖ, ਪੱਕੀ ਰਿਹਾਈ ਤੇ ਨਹੀਂ ਹਾਲੇ ਜੀ ਸੰਭਾਵਨਾ, ਬਟ ਇਹ ਬੰਦਾ ਰਿਹਾਈ ਵਰਗੇ ਮਾਹੌਲ 'ਚ ਹੀ ਆ। ਦੇਖੋ ਹੂੰ ਨਾਮੀ ਵਕੀਲ ਜਿਹੜਾ ਇਹਨਾਂ ਦੇ ਐਂਟੀ ਕੇਸ ਲੜਦਾ ਰਿਹਾ ਸਾਲਾਂ ਤੋਂ, ਉਹ ਮੈਨੂੰ ਕਹਿ ਜੀ ਰਿਹਾ ਕਿ ਰਿਹਾਈ ਵਰਗਾ ਮਾਹੌਲ ਹੈ, ਜੇਲ੍ਹ ਦੇ ਵਿੱਚ ਵੀ ਕੁਝ ਨਹੀਂ ਹੁੰਦਾ ਇਹਦਾ, ਬਾਹਰ ਜਦੋਂ ਜੀ ਕਰਦਾ ਇਹ ਆ ਜਾਂਦਾ। ਤਾਂ ਕੁੱਲ ਮਿਲਾ ਕੇ ਇਹਦੇ 'ਚ ਹੁਣ ਬਾਹਲਾ ਆਪਣਾ ਰੁਦਨ ਹੀ ਆ, ਰੋਣ ਪਿੱਟਣੀ ਆ, ਜੀ ਹੋਰ ਕੁਛ ਨਹੀਂ ਆ। ਤੇ ਸੰਕੇਤ ਮਿਲ ਗਏ ਸਨ ਥੋੜਾ ਸਮਾਂ ਪਹਿਲਾਂ ਕਿ ਸਰਸੇ ਦੇ ਵਿੱਚ ਇਹ ਆਏਗਾ। ਇਹਨੂੰ ਇੰਨੀ ਕੁ ਇਹਨਾਂ ਨੇ ਆਰਜ਼ੀ ਰਿਹਾਈ ਦੇ ਦੇਣੀ ਹੈ। 40 ਦਿਨ ਬਹੁਤ ਹੁੰਦੇ ਆ। ਫਿਰ ਮਤਲਬ ਹੌਲਾ ਹੋ ਕੇ ਫਰੈਸ਼ ਹੋ ਕੇ ਚਲਾ ਜਾਏਗਾ। ਫਿਰ 2 ਮਹੀਨੇ ਲਾ ਆਏਗਾ। ਡੇਰੇ ਵਾਲੇ ਕਹਿਣਗੇ ਕਿ ਤੁਹਾਨੂੰ ਪਤਾ ਹੀ ਹੈ ਪ੍ਰੇਮੀ ਕੇ ਪਿਤਾ ਜੀ ਘੁੰਮਣ ਗਏ। ਵਾਕਿਆ ਤੁਹਾਡੀ ਗੱਲ ਸਹੀ ਆ, ਬਾਹਰ ਜੀ ਕਿਹੜਾ ਤੇ ਅੰਦਰ ਕਿਹੜਾ, ਉਹ ਫਿਰ ਐਂ ਸਮਝ ਲੈਂਦੇ ਕਿ 2 ਮਹੀਨੇ ਅੰਦਰ ਘੁੰਮਣ ਗਏ ਜੀ। ਜੀ
ਜੇਕਰ ਆਪਾਂ ਅੱਗੇ ਚੱਲੀਏ ਤਾਂ ਭਾਜਪਾ ਪੰਜਾਬ ਦੇ ਵਿੱਚ ਪੈਰ ਕਦੋਂ ਪਸਾਰਦੀ ਹੈ ਪੂਰੇ ਤਰੀਕੇ ਨਾਲ, ਇਹ ਤਾਂ ਹਾਲੇ ਬਹੁਤ ਦੂਰ ਦੀ ਕੌਡੀ ਹੈ। ਪਰ ਲਗਾਤਾਰ ਭਾਜਪਾ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਕਦੀ ਕੋਈ ਸਿਆਸਤਦਾਨ ਤੇ ਕਦੀ ਕੋਈ ਵੱਡਾ ਬਿਲਡਰ, ਵੱਡਾ ਬਿਜ਼ਨਸਮੈਨ ਕਹਿ ਲਈਏ ਵੀ, ਉਹਨਾਂ ਦੀ ਪਾਰਟੀ ਨੂੰ ਜੁਆਇਨ ਕਰਦਾ ਰਹਿੰਦਾ। ਬੇਸ਼ੱਕ ਸੱਤਾ ਹਾਲੇ ਉਹਨਾਂ ਦੇ ਹੱਥ ਦੇ ਵਿੱਚ ਪੰਜਾਬ 'ਚ ਨਜ਼ਰ ਨਹੀਂ ਆਉਂਦੀ, ਪਰ ਲਗਾਤਾਰ ਉਹ ਸੰਗਠਨ ਨੂੰ ਵੀ ਮਜ਼ਬੂਤ ਕਰਦੇ ਰਹਿੰਦੇ ਨੇ ਤੇ ਉਹਨਾਂ ਨੇ ਹੁਣ ਕਰੀਬ 16 ਜ਼ਿਲ੍ਹਿਆਂ ਦੇ ਵਿੱਚ ਪ੍ਰਧਾਨ ਬਦਲ ਦਿੱਤੇ ਨੇ। ਇਹ ਪ੍ਰਧਾਨ ਪਹਿਲਾਂ ਕਮਜ਼ੋਰ ਸਨ, ਬਦਲੇ ਗਏ ਨੇ, ਜਾਂ ਫਿਰ ਗੱਲ ਕੋਈ ਹੋਰ ਹੈ? ਇਹ ਤਿਆਰੀ 27 ਨੂੰ ਲੈ ਕੇ ਮਜ਼ਬੂਤ ਕੀਤੀ ਜਾ ਰਹੀ ਹੈ। ਦੇਖੋ, ਗੱਲ ਇਹ ਆ ਕਿ ਜਦੋਂ ਸੰਗਠਨਾਤਮਕ ਢਾਂਚੇ 'ਚ ਰਚਨਾਤਮਕ ਬਦਲਾਅ ਹੁੰਦੇ ਨੇ ਨਾ ਗੁਰਪ੍ਰੀਤ ਜੀ, ਕਈ ਚੀਜ਼ਾਂ ਜੀ ਦਾ ਧਿਆਨ ਰੱਖਿਆ ਜਾਂਦਾ ਹੈ। ਕਿਉਂ? ਕਿਉਂਕਿ ਬਹੁਤ ਸਾਰੇ ਕਾਂਗਰਸੀ, ਜਿਵੇਂ ਖਾਸ ਤੌਰ ਤੇ ਸੁਨੀਲ ਜਾਖੜ, ਉਹ ਜੀ ਆਏ ਆ ਤੇ ਉਹਨਾਂ ਦੇ ਨਾਲ ਆਉਂਦੇ ਆ, ਤਾਂ ਫਿਰ ਹਮ ਸੈੱਟ ਤਾਂ ਕੀਤਾ ਜਾਏਗਾ ਨਾ, ਕਿਉਂਕਿ ਪ੍ਰਧਾਨ ਸੁਨੀਲ ਜਾਖੜ ਹਾਲ ਫਿਲਹਾਲ ਚੱਲ ਰਹੇ ਆ ਤੇ ਨਾਲ ਕਹਿ ਲਓ ਕਾਰਜਕਾਰੀ ਪ੍ਰਧਾਨ ਜਿਹੜੇ ਆ ਆਰਐਸਐਸ ਬੈਕਗ੍ਰਾਉਂਡ ਤੋਂ ਨੇ, ਸ਼ਰਮਾ ਜੀ। ਜੀ ਸੋ ਇਸ ਵਾਸਤੇ ਉਹ ਸੈੱਟ ਤੇ ਕੀਤਾ ਜਾਏਗਾ ਨਾ। ਜਿਵੇਂ ਹੁਣ ਮੰਨ ਲਓ ਕਿ ਅੱਜ ਤੁਸੀਂ ਹਰਜੋਤ ਕਮਲ ਹੋਰਾਂ ਨੂੰ ਦੇਖੋ, ਉਹ ਕਾਂਗਰਸੀ ਸੀ, ਯਾਦ ਹੈ ਤੁਹਾਨੂੰ, ਐਮਐਲਏ ਰਹੇ ਨੇ ਡਾਕਟਰ ਜੀ ਜੀ ਹਰਜੋਤ ਕਮਲ, ਜੀ 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 ਬਹੁਤ ਪਾਵਰਫੁਲ ਚਿਹਰਾ ਸੀਗੇ, ਤਾਂ ਉਹਨਾਂ ਨੂੰ ਮੋਗੇ ਦੇ ਵਿੱਚ ਲਾਇਆ ਗਿਆ। ਸਮਝਦੇ ਜੀ ਹੋ ਨਾ? ਇਹਦਾ ਮਤਲਬ ਇਹ ਆ ਕਿ ਭਾਜਪਾ ਹੁਣ ਪੁਰਾਣੇ ਕਾਂਗਰਸੀਆਂ ਦੇ ਹੀ ਦਮ ਤੇ ਅੱਗੇ ਵਧਣ ਦੇ ਸੁਪਨੇ ਲੈ ਰਹੀ ਆ। ਸਰੂਪ ਜੀ ਚੰਦ ਸਿੰਗਲਾ ਯਾਦ ਕਰੋ, ਉਹ ਚਿਹਰਾ ਜਿਹੜਾ ਕਿ ਅਕਾਲੀਆਂ ਨੂੰ ਉੱਥੇ ਰਿਪਰੈਜ਼ੈਂਟ ਕਰਦਾ ਰਿਹਾ ਲੰਮਾ ਸਮਾਂ। ਜੀ ਜੀ ਠੀਕ ਹੈ ਨਾ ਜੀ? ਸਰੂਪ ਚੰਦ ਸਿੰਗਲਾ ਤੇ ਜਿਹੜੇ ਮਨਪ੍ਰੀਤ ਬਾਦਲ ਦੇ ਬਹੁਤ ਮੁਖਾਲਫ ਵੀ ਰਹੇ ਨੇ, ਜੀ ਉਹ ਜੀ ਬਠਿੰਡੇ ਆ ਗਏ। ਅਮਰਪਾਲ ਸਿੰਘ ਬੋਨੀ, ਜੀ ਰਤਨ ਸਿੰਘ ਅਜਨਾਲਾ ਦੇ ਮੁੰਡੇ, ਉਹ ਅੰਮ੍ਰਿਤਸਰ ਦਿਹਾਤ ਦੇ ਵਿੱਚ ਆ ਗਏ। ਅੱਛਾ, ਜੀ ਹੁਣ ਜਿਹੜਾ ਮਜੀਠੀਆ ਵਾਲਾ ਕੇਸ ਹੈ, ਇਹਦੇ ਵਿੱਚ ਤੁਸੀਂ ਜੇ ਬਿੱਟੂ ਔਲਖ ਦੇ ਜਿੰਨੇ ਵੀ ਦਾਅਵੇ ਦੇਖੋਗੇ, ਉਹਦੇ ਵਿੱਚ ਇੱਕ ਇਹ ਵੀ ਲੜਾਈ ਦਾ ਵੱਡਾ ਕਹਿ ਲਓ ਕਿ ਤੱਥ ਉਹ ਪੇਸ਼ ਕਰਦੇ ਨੇ ਕਿ ਅਜਨਾਲਾ ਫੈਮਿਲੀ ਤੇ ਮਜੀਠੀਆ ਫੈਮਿਲੀ ਨਾ ਕਹੀਏ ਕਿ ਮਜੀਠੀਆ ਤੇ ਇਹਨਾਂ ਦੀ ਟਸਲ ਸੀਗੀ, ਉਹਦੀ ਇੱਕ ਬਹੁਤ ਵੱਡੀ ਮੈਨੂੰ ਕੀਮਤ ਤਾਰਨੀ ਪਈ। ਅੱਛਾ, ਜੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਦਮਨ ਬਾਜਵਾ, ਜੀ ਉਹ ਵੀ ਕਾਂਗਰਸ ਦੀ ਬਹੁਤ ਵੱਡੀ ਲੀਡਰ ਰਹੀ ਹੈ। ਜੀ ਸੰਗਰੂਰ 2 ਤੋਂ ਉਹ ਆ ਗਈ। ਤਾਂ ਇਸ ਤਰ੍ਹਾਂ ਮਤਲਬ ਕਿ ਜੇ ਤੁਹਾਨੂੰ ਮੈਂ ਆ ਮੋਟੇ-ਮੋਟੇ ਨਾਂ ਦੱਸੇ ਆ, ਜਿਹੜੇ ਦਿਦਾਰ ਸਿੰਘ ਭੱਟੀ ਆ ਗਏ, ਜੀ ਗੁਰਪ੍ਰੀਤ ਸਿੰਘ ਮਲੂਕਾ ਆ ਗਏ, ਲਓ ਬਠਿੰਡਾ ਦਿਹਾਤੀ ਤੋਂ ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ, ਜੀ ਬਾਪ ਅਕਾਲੀ ਦਲ। ਤਾਂ ਯਾਨੀ ਤੁਸੀਂ ਇਹ ਦੇਖੋ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਆਏ ਨੇ, ਉਹਨਾਂ ਨੂੰ ਇਹਨਾਂ ਨੇ 2027 ਤੋਂ ਬਹੁਤ ਪਹਿਲਾਂ ਕਮਾਨ ਸੰਭਾਲ ਦਿੱਤੀ ਕਿ ਲਓ ਚੱਕੋ। ਤੇ ਜੀ ਆਪਣੇ ਬੰਦੇ ਹੁਣ ਜਿਹੜੇ ਅਸ਼ਵਨੀ ਸ਼ਰਮਾ ਜੀ ਆ, ਉਹ ਉਹਨੇ ਕੋ ਆਪਦੇ ਬੰਦੇ ਫਿੱਟ ਕਰ ਲੈਣਗੇ, ਯਾਨੀ ਇੱਕ ਜੀ ਤਾਲਮੇਲ ਹੋ ਜਾਏਗਾ। ਦੇਖੋ, ਭਾਜਪਾ ਹਾਲੇ ਕੁਝ ਨਹੀਂ ਕਰੇਗੀ, ਮੇਰੀ ਗੱਲ ਤੁਸੀਂ ਯਾਦ ਰੱਖਣਾ, ਜਿਹੜੀ ਪੈਰ ਪਸਾਰਨ ਵਾਲੀ ਗੱਲ ਕੀਤੀ ਆ, ਹਾਲੇ 6 ਜੀ ਮਹੀਨੇ ਰੁਕ ਜਾਓ। ਜਿਵੇਂ 1 ਜਨਵਰੀ 2026 ਚੜ੍ਹੇਗਾ ਤਾਂ ਫਿਰ ਤੁਹਾਨੂੰ ਪਤਾ ਲੱਗਣਗੀਆਂ ਮੇਰੀਆਂ ਗੱਲਾਂ, ਜਿਹੜੀਆਂ ਮੈਂ ਕਈ ਮਹੀਨਿਆਂ ਤੋਂ ਕਹਿ ਰਿਹਾ। ਇਹਨਾਂ ਦੇ ਤੇ ਜਿਵੇਂ ਆਮ ਆਦਮੀ ਪਾਰਟੀ ਵਾਲੇ, ਗੁੱਟਤਾ ਹੈ ਦਮ 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 ਗੁੱਟਤਾ ਹੈ ਦਮ, ਦ੍ਰਿਸ਼ਮ ਫਿਲਮ ਦਾ ਇੱਕ ਗਾਣਾ ਸੀ, ਸੁਣਿਓ ਜੀ YouTube ਤੇ, ਆਨੰਦ ਆਏਗਾ। ਤਾਂ ਜਿਹੜੇ ਹੁਣ ਕਹਿੰਦੇ ਨਾ ਵੀ ਦਮ ਗੁੱਟਤਾ ਹੈ ਦਮ, ਤਾਂ ਉਹ ਜੀ ਨਿਕਲ ਜਾਣਗੇ ਜੀ। ਜੀ ਗੁੱਟਰ ਕੋ ਕਿਸੇ ਹੋਰ ਛਤਰੀ ਤੇ ਕਰੂਗੇ, ਤਾਂ ਉਹ ਮਤਲਬ ਕਿ ਅੰਦਰ ਖਾਤੇ ਸਭ ਗੱਲਾਂ ਚੱਲ ਰਹੀਆਂ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ, ਦੇਖੋ ਹਾਲੇ ਮੈਂ ਉਸ ਨੂੰ ਉਸ ਪੋਜੀਸ਼ਨ 'ਚ ਨਹੀਂ ਮੰਨਦਾ, ਪਰ 26 ਤੋਂ ਬਾਅਦ ਜਿਵੇਂ ਗੇੜ ਚੱਲੇਗਾ, ਸਮੀਕਰਨ ਦੇਖਾਂਗੇ ਆਪਾਂ ਕਿਸ ਤਰ੍ਹਾਂ ਦੇ ਬਣਦੇ ਆ। ਤਾਂ ਮੈਨੂੰ ਲੱਗਦਾ ਕਿ ਜੇ ਅਲਾਈਅੰਸ ਹੋ ਜਾਂਦਾ ਤਾਂ ਇਹਨਾਂ ਦੀਆਂ ਏਜੰਸੀਆਂ ਐਕਟਿਵ ਹੋ ਜਾਂਦੀਆਂ, ਦਲ ਬਦਲੀ ਹੋ ਜਾਂਦੀ ਹੈ ਬਹੁਤ ਵੱਡੇ ਪੱਧਰ ਤੇ, ਜਾਂ ਕੁਝ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਬੰਦੇ ਉਹ ਮੈਨੇਜ ਹੋ ਜਾਂਦੇ ਆ ਅੰਦਰ ਖਾਤੇ, ਤਾਂ ਫਿਰ ਬਹੁਤ ਕੁਝ ਹੋ ਜਾਏਗਾ, ਫਿਰ ਬਹੁਤ ਕੁਝ ਹੋ ਸਕਦਾ ਹੈ। ਜੀ ਸੋ ਆਖਰੀ ਖਬਰ ਵੱਲ ਵਧੀਏ ਤਾਂ ਉਧਰ ਉਮਰਾ ਨਗਲ ਦੇ ਮੁੰਡੇ ਦਾ ਵੀ ਪੁਆੜਾ ਪੈ ਗਿਆ। ਕੀ ਹੈ ਇਹ ਪੁਆੜਾ? ਦੇਖੋ, ਇਹਦੇ ਬਾਰੇ ਅੱਜ ਖਬਰਾਂ ਲੱਗੀਆਂ ਨੇ, ਅਖਬਾਰਾਂ 'ਚ ਵੀ ਨੇ ਤੇ ਵੈਬ ਮੀਡੀਆ 'ਚ ਵੀ ਨੇ, ਕਿ ਇਹ ਕੋਈ ਕੈਫੇ ਦੇ ਵਿੱਚ ਗੋਲੀ ਚੱਲੀ ਸੀ, ਉਹ ਅਚਨਚੇਤੀ ਚੱਲੀ ਆ ਜਾਂ ਜਾਣਬੁੱਝ ਕੇ ਚਲਾਈ ਗਈ ਆ, ਉਹ ਕੋਈ ਹੁਣ ਜਾਂਚ ਪੜਤਾਲ ਦਾ ਵਿਸ਼ਾ। ਉਸ ਤੋਂ ਬਾਅਦ ਇਹ ਮੁੰਡਾ ਜਿਹੜਾ ਸੀਗਾ ਉਹ ਚੱਲ ਗਿਆ ਬਾਹਰ, ਫਿਰ ਇਹਨੂੰ ਚੰਡੀਗੜ੍ਹ ਏਅਰਪੋਰਟ ਅਥਾਰਟੀ ਨੇ ਰੋਕਿਆ ਸੀਗਾ, ਜਾਂਚ ਪੜਤਾਲ ਦਾ ਭਰੋਸਾ ਦੇਣ ਉਪਰੰਤ ਕਿ ਅਸੀਂ ਸ਼ਾਮਲ ਹੋਵਾਂਗੇ। ਉਸ ਤੋਂ ਬਾਅਦ ਇਹਨੂੰ ਰਿਲੀਜ਼ ਕੀਤਾ ਗਿਆ ਸੀਗਾ। ਤਾਂ ਹੁਣ SIT
ਜਾਂਚ ਪੜਤਾਲ ਕਰ ਰਹੀ ਹੈ ਤੇ ਦੱਸਦੇ ਕਿ ਮੁੰਡਾ ਜਾਂਚ ਪੜਤਾਲ 'ਚ ਸ਼ਾਮਲ ਹੋਇਆ, ਯਾਨੀ ਆਪਦੇ ਪਿਓ ਦੇ ਪਦ ਜਿਨ੍ਹਾਂ ਤੇ ਹੀ ਪੈਰ ਰੱਖਦੇ ਆ ਤਾਂ ਹੁਣ ਉਹ ਵੀ ਜਾਂਚ ਪੜਤਾਲ 'ਚੋਂ ਗੁਜ਼ਰ ਰਿਹਾ। ਯੰਗ ਮੁੰਡਾ, ਸੋਹਣਾ ਸੁਨੱਖਾ ਮੁੰਡਾ ਹੈ, ਪਰ ਕੈਫੇ ਦੇ ਵਿੱਚ ਐਸਾ ਕੀ ਹੋਇਆ ਸੀ, 10 ਸੈਕਟਰ ਦਾ ਸ਼ਾਇਦ ਕੈਫੇ ਸੀਗਾ ਕਿ ਜਿਹਦੇ ਜੀ ਵਿੱਚ ਛੱਤ ਨੂੰ ਗੋਲੀ ਚੱਲੀ ਆ। ਤਾਂ ਉੱਥੇ ਕੁਝ ਇਹਨਾਂ ਦੇ ਦੱਸਦੇ ਆ ਕਿ ਕਥਿਤ ਤੌਰ ਤੇ ਦਾਵਾ ਹੈ ਕਿ ਸਿਕਿਉਰਿਟੀ ਗਾਰਡ ਵਗੈਰਾ ਵੀ ਸੀਗੇ। ਹੁਣ ਗੋਲੀ ਕਿਵੇਂ ਚੱਲੀ ਆ, ਕਾਹਤੋਂ ਚੱਲੀ, ਇਹੀ ਕਹਿ ਲਓ ਕਿ ਸਾਫ਼ ਕਰਨ ਵਾਸਤੇ ਜਾਂਚ ਪੜਤਾਲ ਬਿਠਾਈ ਗਈ ਹੈ, ਐਸਾ ਮੀਡੀਆ ਦਾ ਦਾਵਾ ਹੈ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਧੰਨਵਾਦ ਜੀ, ਅਕਾਲ। ਸਤਿ ਸ੍ਰੀ ਅਕਾਲ।